ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ। ਸੋ ਨਾਲ ਜੋੜਦੇ ਹਾਂ ਉਹਨਾਂ ਨੂੰ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਗੱਲ ਕਰਦੇ ਹਾਂ ਅੰਤਰਰਾਸ਼ਟਰੀ ਪੱਧਰ ਤੇ ਛਿੜੀਆਂ ਹੋਈਆਂ ਜੰਗਾਂ ਦੇ ਵਿੱਚੋਂ ਇੱਕ ਇਜ਼ਰਾਈਲ ਈਰਾਨ ਕਨਫਲਿਕਟ ਦੀ। ਇਸ ਸਾਰੇ ਦੇ ਵਿਚਾਲੇ ਜਦੋਂ ਹੁਣ ਅਮਰੀਕਾ ਦੀ ਸ਼ਮੂਲੀਅਤ ਵੀ ਹੋ ਗਈ ਹੈ ਤੇ ਉਸ ਤੋਂ ਬਾਅਦ ਹੁਣ ਈਰਾਨ ਵੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਕਿਸੇ ਨਾ ਕਿਤੇ ਮਦਦ ਜੁਟਾ ਸਕੇ ਇਸ ਲੜਾਈ ਦੇ ਵਿੱਚ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਲੀਅਰ ਕੱਟ ਕਹਿ ਦਿੱਤਾ ਹੈ ਕਿ ਅਸੀਂ ਸਰੈਂਡਰ ਕਰਨ ਵਾਲੇ ਨਹੀਂ ਹਾਂ। ਤੇ ਹੁਣ ਖਬਰ ਆ ਰਹੀ ਹੈ ਕਿ ਈਰਾਨ ਦੇ ਸੁਪਰੀਮ ਲੀਡਰ ਖਮੇਨੀ ਜਿਹੜੇ ਨੇ ਉਹ ਰਸ਼ੀਆ ਅੱਗੇ ਮਦਦ ਦੇ ਲਈ ਹੱਥ ਫੈਲਾ ਰਹੇ ਨੇ। ਇਹ ਗੱਲ ਦੇ ਵਿੱਚ ਕਿੰਨਾ ਕੁ ਤਰਕ ਹੈ ਜੀ? ਹਾਂਜੀ, ਬਿਲਕੁਲ ਇਹ ਸਹੀ ਖਬਰ ਹੈ। ਈਰਾਨ ਦੇ ਜਿਹੜੇ ਸੁਪਰੀਮ ਲੀਡਰ ਨੇ ਖਾਮੇਨੀ, ਉਹਨਾਂ ਨੇ ਆਪਣੇ ਜਿਹੜੇ ਵਿਦੇਸ਼ ਮੰਤਰੀ ਹੈ ਅਬਾਸ ਅਰਾਕਚੀ, ਉਹਨਾਂ ਨੂੰ ਮਾਸਕੋ ਭੇਜਿਆਗਾ ਪੁਤਿਨ ਨੂੰ ਮਿਲਣ ਵਾਸਤੇ। ਤੇ ਉਹਨਾਂ ਨੇ ਇੱਕ ਲੈਟਰ ਵੀ ਦਿੱਤਾ ਹੈ ਜਿਹੜਾ ਕਿ ਉਹ ਕਿਹਾ ਜਾ ਰਿਹਾ ਹੈਗਾ ਕਿ ਮਦਦ ਮੰਗਣ ਵਾਲਾ ਲੈਟਰ ਹੈ ਤੇ ਉਹ ਪੁਤਿਨ ਨੂੰ ਦੇਣਗੇ ਜਿਹੜੇ ਅਬਾਸ ਹੈਗਾ ਫੋਰਨ ਮਿਨਿਸਟਰ ਨੇ ਈਰਾਨ ਦੇ। ਇਸ ਤੋਂ ਇਲਾਵੇ ਜੇ ਆਪਾਂ ਗੱਲ ਕਰੀਏ ਕਿ ਇਹ ਤਾਂ ਸਾਫ਼ ਹੀ ਦਿਖ ਰਿਹਾ ਕਿ ਈਰਾਨ ਵੀ ਮਦਦ ਜੁਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ G7 ਜਿਵੇਂ ਹੋਇਆ ਉਦੋਂ ਵੀ ਈਰਾਨ ਦੇ ਉਲਟ ਸਟੇਟਮੈਂਟ ਆਈ ਸੀ G7 ਮੁਲਕਾਂ ਦੀ। ਅਮਰੀਕਾ ਨੇ ਵੀ ਫਿਰ 22 ਜੂਨ ਨੂੰ ਐਂਟਰ ਕਰਕੇ ਈਰਾਨ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਬੰਬਾਰੀ ਕੀਤੀ, ਬੰਬਾਰਮੈਂਟ ਕੀਤੀ ਹੈਗੀ ਆ। ਤੇ ਇਹੀ ਇਸੇ ਵਜ੍ਹਾ ਨਾਲ ਮੈਨੂੰ ਲੱਗਦਾ ਕਿ ਰਸ਼ੀਆ ਦਾ ਰੁਖ ਵੀ ਈਰਾਨ ਕਰ ਰਿਹਾ ਹੈ। ਤੇ ਮਤਲਬ ਇਹਦੇ 'ਚ ਹੋਰ ਵੀ ਕਈ ਚੀਜ਼ਾਂ ਨੇ, ਜਿਵੇਂ ਪਾਕਿਸਤਾਨ ਨੇ ਵੀ ਸਪੋਰਟ ਕੀਤਾ ਹੈਗਾ ਈਰਾਨ ਨੂੰ, ਤੇ ਇੰਡੀਆ 'ਚ ਵੀ ਇੱਕ ਪੋਪੂਲਰ ਵੋਇਸ ਤਾਂ ਹੈ ਹੀ ਕਿ ਈਰਾਨ ਦਾ ਸਪੋਰਟ ਕੀਤਾ ਜਾਵੇ। ਉਧਰ ਜੇ ਇਸ ਯੁੱਧ ਨਾਲ ਜੁੜੀ ਜੇ ਮੈਂ ਖਬਰ ਦੱਸਾਂ ਤਾਂ ਮਤਲਬ ਇਜ਼ਰਾਈਲ ਨੇ ਅੱਜ ਜਿਹੜਾ IRGC ਹੈ, ਇਸਲਾਮਿਕ ਰਿਵੋਲੂਸ਼ਨਰੀ ਗਾਰਡ ਕੋਰਪਸ, ਉਹਦੇ ਬਹੁਤ ਸਾਰੇ ਸੈਨਿਕਾਂ ਨੂੰ ਮਾਰਿਆ ਹੈ। ਅੱਜ ਉਹਨਾਂ ਨੇ ਵੀਡੀਓਜ਼ ਜਾਰੀਆਂ ਕੀਤੀਆਂ ਨੇ ਜਿਹਦੇ 'ਚ ਸੈਂਕੜਿਆਂ ਸੈਨਿਕਾਂ ਨੂੰ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ। ਇਜ਼ਰਾਈਲ ਵੱਲੋਂ 5 ਵੀਡੀਓਜ਼ ਜਾਰੀਆਂ ਕੀਤੀਆਂ ਗਈਆਂ ਹੈਗੀਆਂ ਜਿਹਦੇ 'ਚ ਦਿਖਾਇਆ ਗਿਆ ਹੈਗਾ ਕਿਵੇਂ ਬੰਬਾਰਡਮੈਂਟ ਹੋਈ ਹੈ। ਉਹਦਾ ਜਿਹੜੀ ਬੰਬਾਰਡਮੈਂਟ ਹੈ ਉਹ ਤਾਂ ਆਪਾਂ ਕਹੀਏ ਕਿ ਇਜ਼ਰਾਈਲ ਦੇ ਵਿੱਚ ਵੀ ਹੋ ਰਹੀ ਹੈ ਈਰਾਨ ਵੱਲੋਂ। ਤੇ ਉੱਥੇ ਮਤਲਬ ਲੋਕ ਕਹਿ ਰਹੇ ਨੇ ਕਿ ਨਾ ਇੱਥੇ ਕੋਈ ਸਾਇਰਨ ਵੱਜ ਰਿਹਾ ਨਾ ਕੁਛ ਹੋਰ। ਉੱਥੇ ਜਿਹੜੀ ਸਿਟੀ ਹਾਈਫਾ ਸਿਟੀ ਹੈ, ਉੱਥੇ ਇਜ਼ਰਾਈਲ ਦੀ ਖਾਸੀ ਤਬਾਹੀ ਈਰਾਨ ਦੀ ਮਿਸਾਈਲਾਂ ਨੇ ਕੀਤੀ ਹੈਗੀ ਆ। ਤੇ ਆਪਾਂ ਕਹਿ ਲਈਏ ਕਿ ਜਿਹੜਾ ਉਹਨਾਂ ਦਾ ਆਇਰਨ ਡੋਮ ਜਿਹੜਾ ਡਿਫੈਂਸ ਸਿਸਟਮ ਹੈ, ਉਹ ਵੀ ਕਹਿ ਰਹੇ ਨੇ ਕਿ ਉਹ ਕੋਈ ਕੰਮ ਨਹੀਂ ਕਰ ਰਿਹਾ। ਤੇ ਹਾਈਫਾ 'ਚ ਵੀ ਮਤਲਬ ਇਹ ਜੰਗ ਇੱਕ ਤਰਫਾ ਤਾਂ ਹੁੰਦੀ ਨਹੀਂ, ਮਤਲਬ ਇਜ਼ਰਾਈਲ ਨੂੰ ਵੀ ਨੁਕਸਾਨ ਤਾਂ ਹੋ ਹੀ ਰਿਹਾ ਗਾ। ਤੇ ਇਸ ਤੋਂ ਇਲਾਵਾ ਇੱਕ ਜਿਹੜੀ ਹੈਰਾਨੀ ਵਾਲੀ ਗੱਲ ਹੈ ਉਹ ਇਹ ਕਹੀ ਜਾ ਰਹੀ ਹੈ ਕਿ ਖਾਮੇਨੀ ਦੀ ਜਿਹੜੀ ਹੱਤਿਆ ਦੀ ਆਸ਼ੰਕਾ ਹੈਗੀ ਆ, ਉਹਦੇ ਬਿਨਾਂ ਤੇ ਖਾਮਨੇਈ ਨੇ ਆਪਣੇ 3 ਉੱਤਰਾਧਿਕਾਰੀ ਵੀ ਚੁਣ ਦਿੱਤੇ ਹਨ ਕਿ ਉਹਨਾਂ ਤੋਂ ਬਾਅਦ ਕਿਹੜੇ ਉਹਨਾਂ ਨੂੰ ਲੀਡ ਕਰਨਗੇ। ਹਾਲਾਂਕਿ ਉਹਨਾਂ ਦੇ ਜਿਹੜੇ ਬੇਟੇ ਨੇ ਮੋਜਤਬਾ, ਉਹਨਾਂ ਦਾ ਨਾਂ ਇਹਨਾਂ 'ਚ ਸ਼ਾਮਿਲ ਨਹੀਂ ਹੈ। ਅੰਦਰ ਖਾਨੇ ਬਹੁਤ ਕੁਝ ਚੱਲ ਰਿਹਾ ਜੀ ਈਰਾਨ ਦੇ ਵਿੱਚ। ਤੇ ਖਾਮੇਨੀ ਨੂੰ ਖਾਸੇ ਦਿਨਾਂ ਤੋਂ ਆਪਾਂ ਕਹਿ ਲਈਏ ਕਿ ਡੈਥ ਥ੍ਰੈਟ ਸੀਗੇ ਤੇ ਉਹ ਲੁਕੇ ਵੀ ਹੋਏ ਨੇ। ਪਹਿਲਾਂ ਉਹ ਤਹਿਰਾਨ 'ਚ ਰਹਿੰਦੇ ਸੀਗੇ, ਅੱਜ ਕੱਲ੍ਹ ਉਹ ਤਹਿਰਾਨ 'ਚ ਨਹੀਂ ਹੈਗੇ। ਤੇ ਇਹ ਲਗਾਤਾਰ ਮਤਲਬ ਗੱਲ ਨਿਊਯਾਰਕ ਟਾਈਮਸ 'ਚ ਵੀ ਛਵੀ ਸੀਗੀ ਅਮਰੀਕਾ 'ਚ ਕਿ ਖਾਮੇਨੀ ਦਾ ਅਗਲਾ ਵਾਰ ਪਲਾਨ ਕੀ ਹੈ। ਉਹ ਤੋਂ ਅਗਲੀ ਗੱਲ ਤਾਂ ਇਹ ਵੀ ਹੈ ਕਿ ਉਹਨੂੰ ਡੈਥ ਥ੍ਰੈਟਸ ਵੀ ਹੈਗਾ। ਉਹਨਾਂ ਨੇ ਬੇਸਿਕਲੀ 3 ਮੌਲਵੀਆਂ ਨੂੰ ਆਪਣੇ ਅੱਗੇ ਕਹਿ ਲਈਏ ਕਿ ਉੱਤਰਾਧਿਕਾਰੀ ਦੇ ਤੌਰ ਤੇ ਚੁਣਿਆ ਗਾ। ਤੇ ਬਾਕੀ ਇਸ ਤੇ ਮਤਲਬ ਕੋਈ ਯੁੱਧ ਨਾਲ ਕੋਈ ਹੋਰ ਅਪਡੇਟ ਹੋ ਗਿਆ ਜ਼ਰੂਰ ਆਪ ਜੀ ਨੂੰ ਦੱਸਾਂਗੇ। ਪਰ ਅੱਜ ਇੰਨਾ ਹੀ ਨਿਕਲ ਕੇ ਸਾਹਮਣੇ ਆਇਆ ਕਿ ਜ਼ਿਆਦਾ ਜਿਹੜਾ ਵੱਡਾ ਅਟੈਕ ਸੀਗਾ ਉਹ ਇਜ਼ਰਾਈਲ ਵੱਲੋਂ ਕੀਤਾ ਗਿਆ। ਜਿਹੜੇ IRGC ਸੀਗੇ, ਉਹਨਾਂ ਦੇ ਕੋਰਪਸ, ਇਸਲਾਮਿਕ ਰਿਵੋਲੂਸ਼ਨਰੀ ਕੋਰਪਸ ਹੈਗਾ, ਉਹਨਾਂ ਤੇ ਖਾਸੀ ਬੰਬਾਰੀ ਕੀਤੀ ਇਜ਼ਰਾਈਲ ਵੱਲੋਂ। ਹਾਲਾਂਕਿ ਇਜ਼ਰਾਈਲ ਦਾ ਹਾਈਫਾ ਵੀ ਅਟੈਕ ਤੇ ਆਇਆ ਜੀ। ਸੋ ਕੁਝ ਭਾਰਤੀਆਂ ਨੂੰ ਵੀ ਕੱਢਿਆ ਗਿਆ ਉੱਥੋਂ। ਇਹ ਵੀ ਖਬਰ ਆ ਰਹੀ ਹੈ ਕਿ ਉੱਥੋਂ ਸੁਰੱਖਿਅਤ ਕੱਢਣ ਦੇ ਲਈ ਲਗਾਤਾਰ ਯਤਨ ਚੱਲ ਰਹੇ ਨੇ। ਹਾਂਜੀ, ਈਰਾਨ ਤੋਂ ਤਕਰੀਬਨ 285 ਇੰਡੀਅਨ ਸਿਟੀਜ਼ਨ ਅੱਜ ਪਹੁੰਚੇ ਨੇ ਤੇ ਹੁਣ ਤੱਕ 1713 ਜਿਹੜੇ ਇੰਡੀਅਨ ਨੇ ਉਹ ਵਾਪਸ ਪਰਤ ਚੁੱਕੇ ਨੇ। ਉਹਨਾਂ ਚੋਂ 160 ਇਜ਼ਰਾਈਲ ਤੋਂ ਵੀ ਕੱਢੇ ਗਏ ਨੇ ਤੇ ਅੱਗੇ ਵੀ ਇਹ ਜਾਰੀ ਰਹੂਗਾ ਜੀ। ਮਤਲਬ ਇਜ਼ਰਾਈਲ 'ਚ ਵੀ
ਆਪਾਂ ਹੁਣ ਇੰਡੀਆ ਇਜ਼ਰਾਈਲ ਤੋਂ ਵੀ ਆਪਣੇ ਨਾਗਰਿਕ ਵਾਪਸ ਬੁਲਾ ਰਿਹਾ, ਇਹਦਾ ਮਤਲਬ ਇਹ ਹੈ ਕਿ ਇਜ਼ਰਾਈਲ ਤੇ ਵੀ ਥ੍ਰੈਟ ਤਾਂ ਹੈਗੀ ਆ। ਮਤਲਬ ਈਰਾਨ ਜਿਹੜੇ ਹਮਲੇ ਕਰ ਰਿਹਾ ਹੈਗਾ ਉਹਦਾ ਅਸਰ ਤਾਂ ਹੈ ਹੀ। ਤੇ ਮਤਲਬ ਹੋਰ ਵੀ ਮਜ਼ਦੂਰਾਂ ਨੂੰ ਵਾਪਸ ਲਿਆਉਣ ਦੀ ਗੱਲ ਚੱਲ ਰਹੀ ਹੈ। ਉਦਾਂ ਇਜ਼ਰਾਈਲ 'ਚ ਬਹੁਤ ਜ਼ਿਆਦਾ ਨੇ। ਇਜ਼ਰਾਈਲ 'ਚ ਪਹਿਲਾਂ ਆਪਾਂ ਜਿਵੇਂ ਆਪਣੇ ਬੁਲੇਟਿਨ 'ਚ ਬੋਲਦੇ ਹੁੰਦੇ ਸੀਗੇ ਕਿ 30,000 ਦੇ ਨੇੜੇ ਤੇੜੇ ਹੈਗੇ, ਨਹੀਂ, ਅੱਜ ਇੱਕ ਨਵਾਂ ਨੰਬਰ ਨਿਕਲ ਕੇ ਸਾਹਮਣੇ ਆਇਆ ਕਿ ਤਕਰੀਬਨ ਇੰਡੀਆ ਦੇ ਜਿਹੜੇ ਲੇਬਰਰਸ ਹੈਗੇ ਆ, ਫਿਰ ਸਟੂਡੈਂਟਸ ਹੈਗੇ ਆ, ਉਹ ਤਕਰੀਬਨ ਇਜ਼ਰਾਈਲ 'ਚ 40,000 ਨੇ। ਤੇ ਜੀ ਵੱਡਾ ਨੰਬਰ ਹੈ। ਜੇ ਇਹ ਜੀ ਜੰਗ ਜੀ ਅੱਗੇ ਵੱਧਦੀ ਹੈਗੀ ਤੇ ਫਿਰ 40,000 ਤਾਂ ਇੱਕ ਵੱਡਾ ਨੰਬਰ ਹੁੰਦਾ, ਉਹਨਾਂ ਨੂੰ ਕਿਵੇਂ ਵਾਪਸ ਲੈ ਕੇ ਆਣਗੇ? ਇਹ ਵੀ ਇੱਕ ਵੱਡਾ ਕੁਐਸਚਨ ਹੋਊਗਾ ਇੰਡੀਆ ਅੱਗੇ। ਜੀ। ਉਧਰ ਗੱਲ ਜੇਕਰ ਬਿਲਾਵਲ ਹੋਣਾ ਦੀ ਕਰੀਏ, ਉਹ ਤਾਂ ਇਸ ਇਜ਼ਰਾਈਲ ਵੱਲੋਂ ਈਰਾਨ ਤੇ ਕੀਤੇ ਗਏ ਹਮਲੇ ਦੀ ਤੁਲਨਾ ਸੰਦੂਰ ਆਪਰੇਸ਼ਨ ਦੇ ਨਾਲ ਕਰ ਰਹੇ ਨੇ। ਤੇ ਉਹ ਨਾਲ ਦੀ ਨਾਲ ਉਹਨਾਂ ਨੇ, ਸਰਕਾਰ ਨੇ ਤਕਰੀਬਨ ਪਾਕਿਸਤਾਨ ਦੀ ਨੇ ਇਹ ਆਖ ਦਿੱਤਾ ਕਿ ਅਸੀਂ ਈਰਾਨ ਦੇ ਨਾਲ ਆ। ਹਾਂਜੀ, ਬਿਲਾਵਲ ਭੁੱਟੋ ਲਗਾਤਾਰ ਆਪਾਂ ਕਹਿ ਲਈਏ ਕਿ ਇੰਡੀਆ ਦੇ ਨਿਸ਼ਾਨਾ ਸਾਧ ਰਹੇ ਨੇ। ਤੇ ਉਹਨਾਂ ਨੇ ਜਿਹੜੀ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਸੀਗਾ ਉਹਦੇ 'ਚ ਕਿਹਾ ਹੈਗਾ ਕਿ ਜਿਹੜਾ ਇਜ਼ਰਾਈਲ ਈਰਾਨ ਤੇ ਕਰ ਰਿਹਾ ਹੈਗਾ ਉਸੇ ਕਿਸਮ ਦਾ ਆਪਰੇਸ਼ਨ ਸੰਦੂਰ ਇੰਡੀਆ ਨੇ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ। 7 ਮਈ ਤੋਂ ਲੈ ਕੇ 10 ਮਈ ਤੱਕ ਉਹਨਾਂ ਨੇ ਗੱਲ ਕਹੀ ਹੈ। ਇਸ ਤੋਂ ਇਲਾਵੇ ਜੇ ਆਪਾਂ ਕਰ ਲਈਏ ਕਿ ਉਹਨਾਂ ਨੇ ਬਿਲਾਵਲ ਨੇ ਜਿਹੜਾ ਇੰਡਸ ਵਾਟਰ ਟਰੀਟੀ ਹੈ ਉਹਦੇ ਤੇ ਵੀ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਹੈ ਇਹ ਉਹਦਾ ਉਲੰਘਣ ਹੈਗਾ। ਉਹਦੀ ਆਪਾਂ ਕਹੀਏ ਕਿ ਉਹਨੂੰ ਇਲੀਗਲ ਕਰਾਰ ਦਿੱਤਾ ਇੱਕ ਹਿਸਾਬ ਨਾਲ। ਜਿਹੜੇ ਇੰਡਸ ਵਾਟਰ ਟਰੀਟੀ ਨੂੰ ਰੱਦ ਕੀਤਾ ਗਿਆ ਇੰਡੀਆ ਵੱਲੋਂ, ਉਹ ਕਹਿ ਰਹੇ ਨੇ ਕਿ ਇਹ ਇਲੀਗਲ ਹੈਗਾ ਤੇ ਜੇ ਪਾਣੀ ਨਹੀਂ ਛੱਡਣਗੇ ਫਿਰ ਅਸੀਂ ਮਤਲਬ ਜੰਗ ਵਾਸਤੇ ਤਿਆਰ ਹੈਗੇ। ਉਹਨਾਂ ਨੇ ਜੰਗ ਦੀ ਚੇਤਾਵਨੀ ਦਿੱਤੀ ਜੇ ਪਾਣੀ ਨਹੀਂ ਭੇਜਿਆ ਤਾਂ। ਇਹ ਮੰਨਿਆ ਜਾ ਰਿਹਾ ਹੈਗਾ ਕਿ ਚਨਾਬ ਦਾ ਜਿਹੜਾ ਫਲੋ ਹੈ ਉਹ ਖਾਸਾ ਟੁੱਟਿਆ ਹੈਗਾ। ਉੱਥੇ ਬਹੁਤ ਸਾਰੀਆਂ ਥਾਵਾਂ ਤੇ ਚਨਾਬ ਦੀਆਂ ਜਿਹੜੀਆਂ ਧਾਰਾਵਾਂ ਸੀਗੀਆਂ ਉਹ ਮਤਲਬ ਖਾਸੀ ਅਫੈਕਟਡ ਹੋਈਆਂ ਨੇ। ਤੇ ਮਤਲਬ ਇਜ਼ਰਾਈਲ ਤੇ ਵੀ ਉਹਨਾਂ ਨੇ ਮਤਲਬ ਗੱਲ ਕਹੀ ਹੈ ਕਿ ਇਜ਼ਰਾਈਲ ਜੋ ਕੁਛ ਵੀ ਕਰ ਰਿਹਾ ਹੈਗਾ ਉਹ ਕਿਤੇ ਨਾ ਕਿਤੇ ਦੁਨੀਆ ਨੂੰ ਵਰਲਡ ਵਾਰ ਦੇ ਪਾਸੇ ਧਕੇਲ ਰਿਹਾ ਹੈਗਾ। ਇਹ ਉਹਨੂੰ ਬਿਲਾਵਲ ਹੋਰਾਂ ਨੇ ਕਿਹਾ ਹੈਗਾ। ਸਹੀ ਕਹਿ ਰਹੇ ਹੋ ਕਿ ਤੁਸੀਂ, ਜਿਹੜਾ ਪਾਕਿਸਤਾਨ ਦੀ ਹੁਕੂਮਤ ਹੈ ਉਹ ਈਰਾਨ ਨਾਲ ਖੜੀ ਹੈ। ਜਿਵੇਂ ਆਪਾਂ ਦੇਖਿਆ ਸੀਗਾ, ਅਸੀਮ ਮਨੀਰ ਸੀਗਾ, ਉਹ ਅਮਰੀਕਾ ਗਿਆ ਸੀ, ਡੋਨਾਲਡ ਟਰੰਪ ਹੋਣਾ ਨਾਲ ਉਹਨਾਂ ਨੇ ਲੰਚ ਕੀਤਾ ਸੀ। ਉਸ ਤੋਂ ਬਾਅਦ ਪਾਕਿਸਤਾਨ ਦਾ ਇੱਕ ਵੱਡਾ ਸੈਕਸ਼ਨ, ਖਾਸ ਕਰ ਜਿਹੜਾ ਇਮਰਾਨ ਖਾਨ ਦੀ ਪਾਰਟੀ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਜੀ ਨੇ ਅਸੀਮ ਮੁਨੀਰ ਦੇ ਉਲਟ ਪ੍ਰਚਾਰ ਕੀਤਾ। ਉਹਦੇ ਮਤਲਬ ਮਾਸ ਮਰਡਰ ਦੇ ਪੋਸਟਰ ਵੀ ਲਾਏ ਕਿ ਮਤਲਬ ਮਾਸ ਮਰਡਰ ਦੇ ਨਾਲ ਤੁਸੀਂ ਕਿਉਂ ਲੱਜ ਕਰ ਰਹੇ ਹੋ ਜਾਂ ਕਿਉਂ ਖਾਣਾ ਖਾ ਰਹੇ ਹੋ, ਇਸ ਕਿਸਮ ਦੇ ਪੋਸਟਰ ਵੀ ਲੱਗੇ। ਦੇਖੋ, ਇਮਰਾਨ ਖਾਨ ਅਤੇ ਉਹਨਾਂ ਦੀ ਪਾਰਟੀ ਦੀ ਹਮੇਸ਼ਾ ਐਂਟੀ ਅਮਰੀਕਾ ਟੋਨ ਤਾਂ ਰਹੀ। ਉਹ ਆਪਾਂ ਪੋਲੀਟੀਕਲੀ ਉਹ ਆਪਾਂ ਦੇਖਦੇ ਵੀ ਹਾਂ ਉਹਨਾਂ ਦਾ ਜਿਹੜਾ ਕਹਿ ਲਈਏ ਕਿ ਕਿਸ ਹਿਸਾਬ ਨਾਲ ਉਹ ਅੱਗੇ ਵਧੇ। ਤੇ ਇਸੇ ਕਰਕੇ ਅਸੀਮ ਮੁਨੀਰ ਜਦੋਂ ਉਧਰ ਲੰਚ ਕਰਨ ਜਾਂਦੇ ਨੇ ਤੇ ਉਹਦਾ ਰਿਐਕਸ਼ਨ ਤਾਂ ਆਉਣਾ ਹੀ ਸੀਗਾ। ਪਾਕਿਸਤਾਨ 'ਚ ਬੇਸਿਕਲੀ ਪ੍ਰੋ ਈਰਾਨ, ਪ੍ਰੋ ਹਮਾਸ, ਪ੍ਰੋ ਫਲਸਤੀਨ ਇੱਕ ਸੈਂਟੀਮੈਂਟ ਪਹਿਲਾਂ ਤੋਂ ਹੀ ਰਿਹਾ ਹੈ। ਤੇ ਹੁਣ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਈਰਾਨ ਦੇ ਹੱਕ 'ਚ ਬਿਆਨ ਦੇਣਾ ਪਿਆ ਪਾਕਿਸਤਾਨੀ ਨੂੰ। ਜੀ, ਇੱਧਰ ਭਾਰਤ ਵਿੱਚ ਦੇ ਜੇ ਗੱਲ ਕਰੀਏ ਤਾਂ ਉੱਧਰੋਂ ਵੀ ਆਵਾਜ਼ ਤਾਂ ਇਹ ਵੀ ਆ ਰਹੀ ਹੈ ਕਿ ਤੁਸੀਂ ਵੀ ਈਰਾਨ ਦੇ ਨਾਲ ਖੜੋ, ਪੁਰਾਣਾ ਦੋਸਤ ਹੈ ਸਾਡਾ। ਖਾਸ ਤੌਰ ਤੇ ਜੇਕਰ ਆਪਾਂ ਗੱਲ ਕਰੀਏ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਮਲਿਕਾਰਜੁਨ ਖੜਗੇ ਹੋਣਾ ਦੀ, ਉਹਨਾਂ ਦਾ ਹੁਣੇ ਬਿਆਨ ਆਇਆ ਕਿ ਮੋਦੀ ਸਾਹਿਬ ਵਿਸ਼ਵ ਗੁਰੂ ਨੇ, ਭਾਵੇਂ ਘਰ ਦੇ ਗੁਰੂ ਨੇ, ਪਰ ਈਰਾਨ ਸਾਡਾ ਪੁਰਾਣਾ ਮਿੱਤਰ ਹੈ, ਸਾਨੂੰ ਗੱਲ ਕਰਨੀ ਚਾਹੀਦੀ ਹੈ। ਹਾਂਜੀ, ਕਾਂਗਰਸ ਲਗਾਤਾਰ ਇਸ ਮੁੱਦੇ ਤੇ ਬੋਲ ਰਹੀ ਹੈ। ਜਿਵੇਂ ਆਪਾਂ ਸ਼ਨੀਵਾਰ ਨੂੰ ਡਿਸਕਸ ਕੀਤਾ ਸੀਗਾ ਕਿ ਕਾਂਗਰਸ ਦੀ ਚੇਅਰਮੈਨ ਸੋਨੀਆ ਗਾਂਧੀ ਨੇ ਵੀ ਦ ਹਿੰਦੂ ਦੇ ਵਿੱਚ ਆਰਟੀਕਲ ਲਿਖ ਕੇ ਕਿਹਾ ਸੀਗਾ ਕਿ ਆਪਾਂ ਨੂੰ ਈਰਾਨ ਨਾਲ ਖੜੇ ਹੋਣੇ ਚਾਹੀਦਾ। ਉਹਨਾਂ ਨੇ 5 ਪੁਆਇੰਟ ਗਣਾਏ ਸੀਗੇ। ਤੇ ਦੂਜਾ, ਹੁਣ ਮਲਿਕਾਰਜੁਨ ਖੜਗੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਮੋਦੀ ਭਾਵੇਂ ਵਿਸ਼ਵ ਗੁਰੂ ਹੋਣ ਜਾਂ ਘਰ ਦੇ ਗੁਰੂ ਹੋਣ, ਕੁਛ ਵੀ ਹੋਣ, ਪਰ ਆਪਾਂ ਨੂੰ ਈਰਾਨ ਨਾਲ ਖੜਾ ਹੋਣਾ ਚਾਹੀਦਾ। ਈਰਾਨ ਸਾਡਾ ਪੁਰਾਣਾ ਦੋਸਤ ਹੈ। ਤੇ ਆਪਾਂ ਨੂੰ ਪਤਾ ਹੈ ਕਿ ਜਿਹੜੇ ਇੰਧਨ ਦੀ ਖਪਤ ਹੈ, ਖਾਸ ਕਰ ਮਤਲਬ ਪੈਟਰੋਲੀਅਮ, ਕੱਚਾ ਤੇਲ, ਉਸ ਈਰਾਨ ਤੋਂ ਆਪਾਂ ਆਯਾਤ ਕਰਦੇ ਰਹੇ ਹਾਂ। 50% ਦੇ ਨੇੜੇ ਤੇੜੇ ਜਿਹੜਾ ਇੰਪੋਰਟ ਹੈ ਆਪਾਂ ਕੱਚੇ ਤੇਲ ਦਾ, ਉਹ ਈਰਾਨ ਤੋਂ ਹੁੰਦਾ ਰਿਹਾ ਹੈ। ਤੇ ਪਹਿਲਾਂ ਵੀ ਇਹ ਗੱਲਾਂ ਹੋ ਚੁੱਕੀਆਂ ਨੇ। ਜਿਵੇਂ ਤੁਸੀਂ ਯਾਦ ਕਰੋ ਕਿ ਈਵਨ ਅਟਲ ਬਿਹਾਰੀ ਵਾਜਪੇਈ ਦੀ ਵੀ ਸਰਕਾਰ ਸੀ, ਉਹ ਵੀ ਕਿਸੇ ਟਾਈਮ ਈਰਾਨ ਨਾਲ ਖੜੇ ਹੋਏ ਸੀ। ਈਰਾਨ ਦੇ ਵਿੱਚ ਜੀ ਉਸ ਜੀ ਟਾਈਮ ਮਸਲੇ ਚੱਲ ਰਹੇ ਸੀਗੇ। ਹੁਣ ਇਹਨਾਂ ਨੂੰ ਨਰਿੰਦਰ ਮੋਦੀ ਹੋਰੀ ਕੋਈ ਕਲੀਅਰ ਸਟੈਂਡ ਨਹੀਂ ਲੈ ਰਹੇ। ਇਸ ਕਰਕੇ ਥੋੜਾ ਕਾਂਗਰਸ ਪਾਰਟੀ ਨੂੰ ਇਸ਼ੂ ਬਣਾ ਰਹੀ ਹੈ ਕਿ ਆਪਾਂ ਨੂੰ ਆਪਣੇ ਪੁਰਾਣੇ ਦੋਸਤਾਂ ਨਾਲ ਖੜਾ ਹੋਣਾ ਚਾਹੀਦਾ। ਜੀ। ਸੋ ਜੇਕਰ ਇਸੇ ਦੇ ਵਿੱਚ ਆਪਾਂ ਅੱਗੇ ਚੱਲੀਏ ਤਾਂ
ਥੋੜਾ ਜਿਹਾ ਟੇਢਾ ਸਵਾਲ ਹੈ, ਪਰ ਕੀ ਭਾਰਤ ਕਹਿੰਦੇ ਵੀ ਗਲੋਬਲ ਸਾਊਥ ਦਾ ਲੀਡਰ ਹੈ, ਜਾਂ ਫਿਰ G7 ਦੇ ਵਿੱਚ ਜਿਸ ਭੂਮਿਕਾ 'ਚ ਹੈ, ਆਪ ਵੱਡੀ ਕੀਮਤ ਦੇ ਕੇ ਸੱਦੇ ਦਬਾਉਣੇ, ਇਹ ਸਾਰੀਆਂ ਚੀਜ਼ਾਂ ਇਹ ਕੀ ਬਿਆਨ ਕਰਦੀਆਂ ਨੇ? ਕਿਉਂਕਿ ਜੇ ਗਲੋਬਲ ਸਾਊਥ ਦਾ ਲੀਡਰ ਹੋਣਾ ਸੌਖੀ ਗੱਲ ਨਹੀਂ ਹੈ। ਤੁਹਾਡੇ ਟੱਕਰੇ ਦੇ ਵਿੱਚ ਉਹ ਦੇਸ਼ ਹੈ ਜਿਹੜਾ ਬਹੁਤ ਕੁਝ ਪ੍ਰੋਡਿਊਸ ਕਰ ਰਿਹਾ ਤੇ ਤੁਹਾਨੂੰ ਹੀ ਵੇਚ ਰਿਹਾ ਹੈ। ਤੁਸੀਂ ਆਪਣੀ GDP ਕੁਝ ਵੀ ਗਣਾਈ ਜਾਓ, ਕੁਝ ਵੀ ਕਹੀ ਜਾਓ, ਪਰ ਤੁਸੀਂ ਉਸ ਲੈਵਲ ਤੇ ਹਾਲੇ ਨਹੀਂ ਹੋ। ਤੇ ਪਰ ਤੁਸੀਂ ਜਰਾ ਪਾਇਓ ਚਾਨਣਾ ਕਿ ਕੀ ਗਲੋਬਲ ਸਾਊਥ ਦਾ ਲੀਡਰ ਇੰਨਾ ਸੌਖਾ ਬਣ ਜਾਂਦਾ ਹੈ? ਹਾਂ, ਬੇਸਿਕਲੀ ਇਹ ਡਿਬੇਟ ਬਹੁਤ ਪਹਿਲਾਂ ਤੋਂ ਚੱਲ ਰਹੀ ਹੈ, ਜਦੋਂ ਤੋਂ ਇਹ ਭਾਰਤ ਪਾਕਿਸਤਾਨ ਵਾਲਾ ਜੰਗ ਨੁਮਾ ਮਾਹੌਲ ਬਣਿਆ ਸੀ, ਉਸ ਤੋਂ ਬਾਅਦ ਇਹ ਚੱਲ ਪਿਆ ਸੀਗਾ ਕਿ ਭਾਰਤ ਗਲੋਬਲ ਸਾਊਥ ਦਾ ਲੀਡਰ ਹੈਗਾ ਵੀ ਜਾਂ ਨਹੀਂ ਹੈ। ਤੇ ਕੀ ਫਿਰ ਉਸ ਤੋਂ ਬਾਅਦ ਜਿਸ ਕਿਸਮ ਦੀਆਂ ਟ੍ਰੀਟੀਜ਼, ਮਤਲਬ ਜਿਸ ਕਿਸਮ ਦੇ ਪ੍ਰੈਸ਼ਰ ਅਮਰੀਕਾ ਨੇ ਇੰਡੀਆ ਤੇ ਪਾਏ, ਉਸ ਤੋਂ ਬਾਅਦ ਤਾਂ ਇਹੀ ਹੋ ਗਿਆ ਸੀਗਾ ਕਿ ਕੀ G7 ਦਾ ਪਿਛਲੱਗੂ ਹੈ ਇੰਡੀਆ। ਇਹ ਵੀ ਮਤਲਬ ਜੀ ਸਵਾਲ ਖੜੇ ਹੋਏ ਸੀਗੇ। ਠੀਕ ਹੈ ਕਿ G7 ਚ ਆਪਣੀ ਕੋਈ ਸੇ ਨਹੀਂ ਹੈ, ਆਪਣਾ ਕੋਈ ਗੱਲ ਰੱਖੀ ਵੀ ਨਹੀਂ ਜਾਂਦੀ। ਈਵਨ ਟਰੰਪ ਹੋਣਾ ਨੇ ਜਦੋਂ G7 ਨੂੰ G9 ਬਣਾਉਣ ਦੀ ਗੱਲ ਕਹੀ, ਉਹਦੇ ਚ ਵੀ ਇੰਡੀਆ ਦਾ ਜ਼ਿਕਰ ਨਹੀਂ ਕੀਤਾ। ਉਹਦੇ ਚ ਜੀ ਅਮਰੀਕਾ, ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਇਹਨਾਂ ਦਾ ਹੀ ਆਪਾਂ ਕਹੀਏ ਕਿ ਸਾਰਾ ਮਾਮਲਾ ਚੱਲਦਾ ਹੈਗਾ। ਤੇ ਉਹ ਉਹਨਾਂ ਦੇ ਜਿਹੜੇ ਵਪਾਰਿਕ ਹਿੱਤ ਨੇ ਉਹਨਾਂ ਨੂੰ ਪਹਿਲਾਂ ਰੱਖਦੇ ਨੇ। ਦੂਜਾ ਇਹ ਕਿ ਮਤਲਬ ਠੀਕ ਹੈ ਕਿ ਜੈਸ਼ੰਕਰ ਹੋਰੀ ਜਿਹੜਾ ਵੋਕਸ ਨਾਂ ਤੋਂ ਇੱਕ ਸਬਮਿਟ ਕਰਾਉਣ ਦੀ ਜਿਹੜੀ ਗੱਲ ਕਹਿ ਰਹੇ ਆ, ਦ ਗਲੋਬਲ ਸਾਊਥ ਸਬਮਿਟ, ਭਾਰਤ ਵੌਇਸ ਆਫ ਦ ਗਲੋਬਲ ਸਾਊਥ ਸਬਮਿਟ, ਉਹਦੀ ਮੇਜ਼ਬਾਨੀ ਕਰਨ ਦੀ ਗੱਲ ਕਹਿ ਰਹੇ ਨੇ। ਪਰ ਮਤਲਬ ਉਹਦਾ ਮਤਲਬ ਕੀ ਹੈ ਜਦੋਂ ਤੁਹਾਡੇ ਜਿਹੜੇ ਪੜੋਸੀ ਨੇ ਉਹੀ ਤੁਹਾਡੀਆਂ ਗੱਲਾਂ ਨਹੀਂ ਮੰਨ ਰਹੇ? ਆਪਾਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਮਤਲਬ ਪਾਕਿਸਤਾਨ ਨਾਲ ਆਪਣੇ ਕਿਸ ਕਿਸਮ ਦੇ ਸੰਬੰਧ ਨੇ। ਬੰਗਲਾਦੇਸ਼ ਆਪਣੇ ਨਾਲ ਕੀ ਕਰ ਰਿਹਾ ਹੈਗਾ, ਉਹਨਾਂ ਨੇ ਤਾਂ ਆਪਣੇ ਜਿਹੜੇ ਉਹ ਆਪਣੇ ਨਾਲ ਬੰਦਰਗਾਹ ਜਿਹੜੇ ਸਾਂਝੇ ਕਰਦੇ ਸੀਗੇ, ਸੀਪੋਰਟ, ਉਹ ਖੋਲੇ ਨੇ ਇੰਡੀਆ ਤੋਂ। ਮਾਲਦੀਵ ਨੇ ਵੀ ਅੱਖਾਂ ਦਿਖਾਤੀਆਂ ਸੀਗੀਆਂ, ਉਹ ਵੀ ਆਪਾਂ ਨੂੰ ਪਤਾ ਹੈ। ਤੇ ਮਤਲਬ ਆਪਣੀ ਜਿਹੜੀ ਫੋਰਨ ਪਾਲਿਸੀ, ਉਹਦੇ ਤਾਂ ਸੀਰੀਅਸ ਕੁਐਸਚਨ ਹੈਗੇ ਆ। ਫਿਰ ਤੁਸੀਂ ਕਿਵੇਂ ਕਲੇਮ ਕਰ ਸਕਦੇ ਹੋ ਕਿ ਤੁਸੀਂ G7 ਦੇ ਲੀਡਰ ਹੋ? ਇਸ ਤੋਂ ਇਲਾਵਾ ਮਤਲਬ ਇਜ਼ਰਾਈਲ, ਤੁਸੀਂ ਹਮਾਸ ਇਜ਼ਰਾਈਲ ਕਨਫਲਿਕਟ ਤੇ ਕੋਈ ਸਟੈਂਡ ਨਹੀਂ ਲੈ ਪਾ ਰਹੇ ਹੋ। ਇਜ਼ਰਾਈਲ ਈਰਾਨ ਤੇ ਕੋਈ ਸਟੈਂਡ ਨਹੀਂ ਲੈ ਪਾ ਰਹੇ ਹੋ, ਜਦਕਿ ਪਾਕਿਸਤਾਨ ਲੈ ਗਿਆ। ਪਾਕਿਸਤਾਨ ਨੇ ਜੀ ਸਟੈਂਡ ਜੀ ਲੈ ਲਿਆ ਈਰਾਨ ਦੇ ਹੱਕ 'ਚ, ਇੰਡੀਆ ਕੋਈ ਸਟੈਂਡ ਨਹੀਂ ਲੈ ਪਾ ਰਿਹਾ। ਮਤਲਬ ਤੁਹਾਡੀ ਪੋਲੀਟੀਕਲ ਜ਼ਬਾਨ ਉਹ ਵੱਡੇ ਮਸਲਿਆਂ ਤੇ ਚੁੱਪ ਹੈਗੀ ਆ। ਤੁਹਾਡੇ ਤੇ ਜਿਹੜੇ ਇਕਨੋਮਿਕ ਫਾਇਦੇ ਵਾਸਤੇ G7 ਮੁਲਕ ਜੋ ਕੁਝ ਥੋਪਦੇ ਨੇ ਉਹ ਤੁਸੀਂ ਮੰਨ ਲੈਂਦੇ ਹੋ। ਫਿਰ ਕਾਹਦੇ ਜੀ ਤੁਸੀਂ ਮਤਲਬ ਗਲੋਬਲ ਸਾਊਥ ਦੇ ਲੀਡਰ ਹੋ? ਇਹ ਤਾਂ ਸਵਾਲ ਹੈਗੇ ਹੀ ਆ। ਮਤਲਬ ਤੁਹਾਡੇ ਜਿਹੜੇ ਪੜੋਸੀ ਨੇ ਉਹ ਵੀ ਤੁਹਾਡੇ ਤੋਂ ਟੁੱਟੇ ਹੋਏ ਨੇ, ਉਹ ਤੁਹਾਨੂੰ ਅੱਖਾਂ ਦਿਖਾ ਦਿੰਦੇ ਨੇ। ਮਾਲਦੀਵ ਵਰਗਾ ਛੋਟਾ ਮੁਲਕ ਵੀ ਮਤਲਬ ਅੱਖਾਂ ਦਿਖਾਈ ਜਾ ਰਿਹਾ ਸੀਗਾ, ਬਾਂਗਲਾਦੇਸ਼ ਨੇ ਉਹ ਵੀ ਅੱਖਾਂ ਕਹਿੰਦੇ ਨੇ ਕਿ ਦਿਖਾਈ। ਆਪਣੀ ਆਰਮੀ ਇੱਥੋਂ ਹਟਾ ਲਓ, ਉਹ ਵੀ ਕਹਿ ਦਿੰਦੇ ਨੇ ਇੰਨੀ ਕੁ ਬਿਲਕੁਲ ਸਾਡੀ ਔਕਾਤ ਹੈ। ਬਿਲਕੁਲ ਮਤਲਬ ਬਾਂਗਲਾਦੇਸ਼ ਨੇ ਤਾਂ ਦਿਖਾਈ ਦਿੱਤਾ, ਜਿਹੜਾ ਕਲਕੱਤਾ ਤੋਂ 20 ਕਿਲੋਮੀਟਰ ਦੂਰ ਸੀਗਾ ਉਹਨਾਂ ਦਾ ਪੋਰਟ, ਉਹ ਤਾਂ ਖੋਲਿਆ। ਸ਼ੇਖ ਜੀ ਹਸੀਨਾ ਜੀ ਵੇਲੇ ਉਹ ਇੰਡੀਆ ਕੋਲ ਹੁੰਦਾ ਸੀਗਾ, ਹੁਣ ਜਿਹੜੀ ਉੱਥੇ ਯੂਨਸ ਦੀ ਇੰਟਰਿਮ ਗਵਰਨਮੈਂਟ ਉਹਨੇ ਖੋਲਿਆ। ਤਾਂ ਮਤਲਬ ਤੁਹਾਡੀ ਮਤਲਬ ਜਿਹੜੇ ਤੁਹਾਡੇ ਪੜੋਸੀ ਹੈਗੇ ਉਹ ਤੁਹਾਡੀ ਇੱਜ਼ਤ ਨਹੀਂ ਕਰ ਰਹੇ, ਤੁਸੀਂ ਉਹਨਾਂ ਨਾਲ ਹੇਟ ਪ੍ਰੋਪੇਗੈਂਡਾ ਕਰ ਰਹੇ ਹੋ। ਵਰਲਡ ਲੈਵਲ ਤੇ ਜਿੰਨੇ ਵੀ ਪੋਲੀਟੀਕਲ ਮਸਲੇ ਚੱਲ ਰਹੇ ਨੇ, ਇਜ਼ਰਾਈਲ ਹਮਾਸ ਦਾ ਹੋਇਆ, ਇਜ਼ਰਾਈਲ ਈਰਾਨ, ਉੱਥੇ ਤੁਸੀਂ ਕੋਈ ਪੋਲੀਟੀਕਲ ਸਟੈਂਡ ਨਹੀਂ ਲੈ ਪਾ ਰਹੇ। ਤੇ G7 ਚ ਤੁਹਾਡੀ ਕੋਈ ਸੇ ਨਹੀਂ ਹੈ। ਫਿਰ ਤੁਸੀਂ ਕਿਸ ਹਿਸਾਬ ਨਾਲ ਕਹਿ ਸਕਦੇ ਹੋ ਕਿ ਤੁਸੀਂ ਗਲੋਬਲ ਸਾਊਥ ਦੇ ਲੀਡਰ ਹੋ? ਇਹ ਮਤਲਬ ਕੁਐਸਚਨ ਤਾਂ ਹੈ ਹੀ, ਸੀਰੀਅਸ ਕੁਐਸਚਨ ਹੈ। ਜੀ ਜੇ ਇਸੇ ਦੇ ਨਾਲ ਹੀ ਆਪਾਂ ਇਹਨਾਂ ਦੀ ਗਲੋਬਲ ਸਾਊਥ ਵਾਲੀ ਭੂਮਿਕਾ ਦੇਖਣੀ ਹੋਵੇ ਤਾਂ ਫਿਰ ਅਮਰੀਕਾ ਚਾਹੁੰਦਾ ਇਹਨਾਂ ਨਾਲ ਟ੍ਰੇਡ ਡੀਲ ਕਰਨੀ। ਅਗਲੀ ਖਬਰ ਆਪਾਂ ਜੇਕਰ ਲੈ ਲਈਏ ਤਾਂ ਅਮਰੀਕਾ ਚਾਹੁੰਦਾ ਹੈ ਵੀ ਭਾਰਤ ਝੁਕ ਕੇ ਸਾਡੇ ਨਾਲ ਡੀਲ ਕਰੇ, ਤੇ ਇਹ ਮਾਈ ਫਰੈਂਡ ਕਰੀ ਜਾਂਦੇ ਨੇ, ਉਹਨਾਂ ਨੇ ਦਬਾਅ ਬਣਾਉਣਾ ਹੈ। ਦੂਜੇ ਪਾਸੋਂ ਜੇ ਅਮਰੀਕਾ ਦੇ ਐਂਗਲ ਤੋਂ ਵੀ ਦੇਖੀਏ, ਟਰੰਪ ਵਰਗੇ ਦਾ ਕੀ ਪਤਾ ਵੀ ਉਹ ਇਹਨਾਂ ਨਾਲ ਵੀ ਜੰਗ ਵਾਲੇ ਮੋੜ ਚ ਆ ਜਾਵੇ ਵੀ ਭਾਈ ਲਓ ਫੇ, ਜੇਕਰ ਤੁਸੀਂ ਸਾਡੀ ਨਹੀਂ ਮੰਨਣੀ ਜਿੱਦਾਂ ਚੀਨ ਨਾਲ ਕੀਤਾ ਗਿਆ ਤਾਂ ਐਂ ਕਰ ਲੈਂਦੇ ਆ। ਪਰ ਇਹ ਸਾਰੇ ਟ੍ਰੇਡ ਡੀਲ ਦੇ ਵਿੱਚ ਜਿਹੜਾ ਵੱਡਾ ਨੁਕਸਾਨ ਹੋਣਾ ਉਹ ਹੋਣਾ ਭਾਰਤ ਦੇ ਕਿਸਾਨਾਂ ਦਾ, ਕਿਉਂਕਿ ਅਸੀਂ ਐਗਰੇਰੀਅਨ ਸਟੇਟ ਪੰਜਾਬ ਦੀ ਗੱਲ ਕਰ ਰਹੇ ਲਈਏ ਜਾਂ ਫਿਰ ਭਾਰਤ ਦੀ ਗੱਲ ਕਰ ਰਹੇ ਲਈਏ, ਜਿੱਥੇ ਹਾਲੇ ਵੀ ਵੱਡੀ ਆਬਾਦੀ ਐਗਰੀਕਲਚਰ ਤੇ ਡਿਪੈਂਡ ਹੈ, ਤੇ ਮੱਕਾ ਤੇ ਸੋਇਆਬੀਨ ਵੱਡੀ ਗਿਣਤੀ 'ਚ ਇੱਥੇ ਉਗਾਈ ਜਾਂਦੀ ਹੈ। ਪਰ ਉਧਰੋਂ ਕਹਿੰਦੇ ਨੇ ਅਮਰੀਕਾ ਵਾਲੇ ਵੀ ਅਸੀਂ ਵੇਚਣੀ ਹੈ ਆਪਣੀ ਮੱਕੀ ਤੇ ਸੋਇਆਬੀਨ ਇੱਥੇ। ਇਹ ਕਿੱਦਾਂ ਲੱਗਦੀ ਹੈ ਗੱਲ? ਇਸੇ ਕਰਕੇ ਕੁਝ ਜਥੇਬੰਦੀਆਂ ਨੇ ਤਾਂ ਅਗਾਊਂ ਸੋਚ ਰੱਖ ਕੇ, ਦੂਰਗਾਮੀ ਸੋਚ ਰੱਖ ਕੇ ਇਸ ਤੇ ਟਿੱਪਣੀਆਂ ਵੀ ਕੀਤੀਆਂ ਨੇ, ਤੇ ਉਹਨਾਂ ਨੇ ਸਟੈਂਡ ਲੈਣ ਦੇ ਲਈ ਵੀ ਕਿਹਾ ਹੈ ਕਿ ਇਸ ਤੇ ਸਖਤ ਸਟੈਂਡ ਭਾਰਤ ਲਵੇ। ਪਰ ਹੁਣ ਕੀ ਜਾਪਦਾ ਤੁਹਾਨੂੰ ਕਿ ਇਹ ਜਿਹੜੀ ਵਿਚਾਲੇ ਅੜੀ ਹੋਈ ਟ੍ਰੇਡ ਡੀਲ ਹੈ,
ਇਹਦੀ ਸੈਟਲਮੈਂਟ ਬੈਠੂਗੀ ਜਾਂ ਫਿਰ ਇੱਕ ਪਾਸੜ ਗੱਲ ਹੋਊਗੀ, ਮੰਨਣੀ ਹੀ ਪਊਗੀ, ਜਾਂ ਫਿਰ ਕਿਸਾਨ ਇਹਦੇ ਵਿੱਚ ਕੋਈ ਵੱਡੀ ਭੂਮਿਕਾ ਨਿਭਾ ਕੇ ਇਸ ਤੇ ਸੰਘਰਸ਼ ਕਰਕੇ ਗੱਲਾਂ ਬਣਾ ਸਕਦੇ ਨੇ? ਕੀ ਹੋਊਗਾ ਜੀ? ਬੇਸਿਕਲੀ ਸਹੀ ਕਹਿ ਰਹੇ ਹੋ ਤੁਸੀਂ, ਜਿਹੜਾ ਅਮਰੀਕਾ ਵੱਲੋਂ ਦਬਾਅ ਪਾਇਆ ਜਾ ਰਿਹਾ ਹੈਗਾ ਕਿ ਉਹਨਾਂ ਦੇ ਜਿਹੜੇ ਜੈਨੇਟਿਕਲੀ ਮੋਡੀਫਾਈਡ ਫੂਡ ਹੈਗੇ ਜਿਵੇਂ ਮੱਕਾ, ਸੋਇਆਬੀਨ, ਉਹਨਾਂ ਤੇ ਜੀ ਇੰਪੋਰਟ ਡਿਊਟੀ ਘਟਾਉਣ ਵਾਸਤੇ ਉਹ ਇੰਡੀਆ ਤੇ ਪ੍ਰੈਸ਼ਰ ਪਾ ਰਹੇ ਨੇ। ਉਹਨਾਂ ਨੇ ਈਵਨ ਡੈਡਲਾਈਨ ਦਿੱਤੀ ਹੈ ਕਿ ਤੁਸੀਂ 9 ਜੁਲਾਈ ਤੱਕ ਸਾਨੂੰ ਇਹ ਕਰਕੇ ਦਿਓ। ਪਰ ਜੀ ਇੰਡੀਆ ਵਾਸਤੇ ਵੀ ਇੰਨਾ ਸੌਖਾ ਨਹੀਂ ਹੈ, ਕਿਉਂਕਿ ਉਹਨਾਂ ਦੇ ਜਿਹੜੇ ਕਿਸਾਨ ਨੇ ਉਹ ਮਾਰੇ ਜਾਣਗੇ। ਆਪਾਂ ਨੂੰ ਪਤਾ ਕਿ ਪੰਜਾਬ, ਹਰਿਆਣਾ ਜਾਂ ਫਿਰ ਈਵਨ ਬਿਹਾਰ ਤੱਕ ਬਹੁਤ ਵੱਡੇ ਸਕੇਲ ਤੇ ਮੱਕੀ ਅਤੇ ਸੋਇਆਬੀਨ ਬੀਜੀ ਜਾਂਦੀ ਹੈਗੀ ਆ। ਇੰਡੀਆ ਦੇ ਕਿਸਾਨਾਂ ਦਾ ਨੁਕਸਾਨ ਹੋਣਾ ਤੈਅ ਹੈ, ਕਿਉਂਕਿ ਆਪਾਂ ਨੂੰ ਪਤਾ ਕਿ ਅਮਰੀਕਾ ਦੀ ਆਪਾਂ ਹੋੜ ਕਿੱਥੇ ਕਰ ਲਾਂਗੇ। ਉੱਤੇ ਇੱਕ ਤਾਂ GM ਸਾਰੇ ਕ੍ਰੌਪਸ ਨੇ, ਖਾਸ ਕਰ ਜਿਹੜੇ ਉਹ ਬਾਹਰ ਇੰਪੋਰਟ ਕਰਦੇ ਨੇ, ਤੇ ਉਹਨਾਂ ਦੀ ਜਿਹੜੀ ਫਾਰਮਿੰਗ ਹੈ ਉਹ ਆਪਾਂ ਨੂੰ ਪਤਾ ਕਿ ਉਹ ਹਜ਼ਾਰਾਂ ਏਕੜਾਂ ਦੀ ਫਾਰਮਿੰਗ ਹੈ। ਕਾਰਪੋਰੇਟ ਫਾਰਮਿੰਗ ਵੀ ਕਹਿ ਦਿੰਦੇ ਆ ਆਪਾਂ ਕਈ ਵਾਰ ਬੋਲਦੇ ਕਿ ਉੱਥੇ ਵੱਡੀ ਕਿਸਾਨੀ ਹੈ। ਜੇ ਆਪਾਂ ਆਮ ਪੇਂਡੂ ਭਾਸ਼ਾ ਚ ਕਹਿਣੀ ਹੋਵੇ, ਉੱਥੇ ਵੱਡੀ ਕਿਸਾਨੀ, ਇੱਥੇ ਛੋਟੀ ਕਿਸਾਨੀ ਹੈ। ਤੇ ਜੀ ਜੀ ਕਿਸ ਮਤਲਬ ਮੁਕਾਬਲਾ ਤਾਂ ਕੋਈ ਬਣਨਾ ਹੀ ਨਹੀਂ, ਤੇ ਜਿੰਨੀ ਵੱਡੀ ਲੈਵਲ ਤੇ ਉੱਥੇ ਕਿਸਾਨੀ ਹੁੰਦੀ ਹੈ। ਤਾਂ ਇਸੇ ਕਰਕੇ ਮੈਨੂੰ ਲੱਗਦਾ ਹੈ ਕਿ ਇੱਥੇ ਇੰਡੀਅਨ ਗਵਰਨਮੈਂਟ ਵੀ ਫਸੀ ਹੋਈ, ਕਿਉਂਕਿ ਇੱਥੇ ਕਿਸਾਨ ਮੂਵਮੈਂਟ ਵੀ ਸਟਰੋਂਗ ਹੈ। ਜੇ ਕਿਸਾਨਾਂ ਨਾਲ ਧੱਕਾ ਹੋਊਗਾ ਤਾਂ ਫਿਰ ਕਿਸਾਨ ਵੀ ਅੰਦੋਲਨ ਕਰਨਗੇ। ਇਸੇ ਕਰਕੇ ਉਹ ਕੋਈ ਉਹ ਵੀ ਨਹੀਂ ਲੈ ਪਾ ਰਹੇ, ਆਪਾਂ ਕਹੀਏ ਕਿ ਡਿਸੀਜਨ ਨਹੀਂ ਲੈ ਪਾ ਰਹੇ। ਅਮਰੀਕਾ ਦੀ ਭਾਰਤ ਅਮਰੀਕਾ ਬਿਜ਼ਨਸ ਟ੍ਰੇਡ ਜਿਹੜੀ ਡੀਲਸ ਹੋਣੀਆਂ ਨੇ, ਉਹ ਇੱਕ ਤਾਂ ਇਹ ਆ ਰਿਹਾ ਹੈਗਾ ਕਿ ਬਾਇਲੇਟਰਲ ਕਰੋ, ਠੀਕ ਹੈ। ਦੂਜਾ ਉਹ ਤੇ ਇੱਕ ਗੱਲ ਇਹ ਆ ਰਹੀ ਹੈ, ਜਿਵੇਂ ਪਹਿਲਾਂ ਆਪਾਂ ਐਪਲ ਵਾਲੇ ਰੋਲੇ ਤੇ ਦੇਖਿਆ ਸੀਗਾ, ਟਰੰਪ ਨੇ ਧਮਕੀ ਦਿੱਤੀ ਸੀਗੀ ਟਿਮ ਕੁਕ ਹੋਰਾਂ ਨੂੰ, ਐਪਲ ਕੰਪਨੀ ਨੂੰ ਧਮਕੀ ਦਿੱਤੀ ਸੀਗੀ, ਤੁਸੀਂ ਜੀ ਜੇ ਅਮਰੀਕਾ ਚ ਆਈਫੋਨ ਵੇਚਣੇ, ਅਮਰੀਕਾ ਚ ਬਣਾਓ, ਇੰਡੀਅਨ ਤੁਸੀਂ ਇੱਥੋਂ ਇੰਪੋਰਟ ਨਾ ਕਰੋ ਇੰਡੀਆ ਤੋਂ। ਜੀ ਜੀ ਬਾਕੀ ਪੈਟਰੋਲੀਅਮ, ਕਰੂਡ, ਗੋਲਡ, ਪੈਟਰੋਲੀਅਮ ਪ੍ਰੋਡਕਟਸ, ਇਲੈਕਟ੍ਰੋਨਿਕ ਕੰਪੋਨੈਂਟਸ, ਕੋਇਲਾ, ਕੋਕ, ਇਹ ਏਡੇ ਮਤਲਬ ਇੰਨੀਆਂ ਚੀਜ਼ਾਂ ਨੇ, ਅਤੇ ਈਵਨ ਲਗਜ਼ਰੀ ਗੁੱਡਸ ਵੀ ਇੰਨੀਆਂ ਚੀਜ਼ਾਂ ਨੇ ਜਿੱਥੇ ਮਤਲਬ ਇੰਡੀਆ ਇੱਕ ਵੱਡੀ ਮਾਰਕੀਟ ਵੀ ਹੈ, ਕਿਉਂਕਿ ਇੱਥੇ ਆਪਾਂ ਕਹੀਏ ਕਿ 150 ਕਰੋੜ ਲੋਕ ਰਹਿੰਦੇ ਨੇ, ਤੇ ਫਿਰ ਜੀ ਉਹ ਜੀ ਤਾਂ ਇੱਕ ਮਾਰਕੀਟ ਦੇ ਤੌਰ ਤੇ ਤਾਂ ਅਮਰੀਕਾ ਦੇਖ ਹੀ ਰਿਹਾ ਹੈ। ਤੇ ਇਸੇ ਕਰਕੇ ਹੀ ਉਹ ਪ੍ਰੈਸ਼ਰ ਪਾ ਰਹੇ ਨੇ, ਪ੍ਰੈਸ਼ਰਾਈਜ਼ ਕਰ ਰਹੇ ਨੇ ਉਹਨਾਂ ਨੂੰ, ਮਤਲਬ ਆਪਣੇ ਐਗਰੀਰੀਅਨ ਪ੍ਰੋਡਕਟਸ ਤੋਂ ਲੈ ਕੇ, ਆਪਣੀ ਟੈਕਨੋਲੋਜੀਕਲ ਚੀਜ਼ਾਂ ਤੋਂ ਲੈ ਕੇ, ਆਪਣੇ ਪੈਟਰੋਲੀਅਮ ਪ੍ਰੋਡਕਟਸ ਤੋਂ ਲੈ ਕੇ, ਆਪਣੇ ਇਲੈਕਟ੍ਰੋਨਿਕ ਗੁੱਡਸ ਤੱਕ ਸਾਰਾ ਕੁਝ ਉਹਨਾਂ ਨੇ ਇੰਡੀਆ 'ਚ ਵੇਚਣਾ ਹੈਗਾ। ਤੇ ਇਸੇ ਕਰਕੇ ਹੀ ਇਹ ਪ੍ਰੈਸ਼ਰ ਪਾਏ ਜਾ ਰਹੇ ਨੇ। ਹੁਣ ਮੈਨੂੰ ਨਹੀਂ ਲੱਗਦਾ ਕਿ ਨਰਿੰਦਰ ਮੋਦੀ ਹੋਰੀ ਇਹ ਪ੍ਰੈਸ਼ਰ ਚੱਲ ਪਾਉਣਗੇ। ਜਿਵੇਂ ਪਹਿਲਾਂ ਵੀ ਨਰਿੰਦਰ ਮੋਦੀ ਹੋਰਾਂ ਨੇ ਬਹੁਤ ਸਾਰੀਆਂ ਚੀਜ਼ਾਂ ਤੇ ਟੈਰਿਫ ਘਟਾਏ ਸੀਗੇ, ਅੱਗੇ ਵੀ ਮੈਨੂੰ ਲੱਗਦਾ ਵਾ ਕਿ ਘਟਾਣੇ ਪੈਣਗੇ। ਜੀ ਉਧਰ ਅਹਿਮਦਾਬਾਦ ਪਲੇਨ ਕ੍ਰੈਸ਼ ਮਾਮਲੇ ਦੇ ਵਿੱਚ ਕਿੰਨੇ ਕੁ DNA ਹੁਣ ਤੱਕ ਆਇਡੈਂਟੀਫਾਈ ਕਰ ਲਏ ਗਏ ਨੇ ਜੀ? ਜੀ 270 ਜਿਹੜੇ ਡੈਡ ਡਿਕਲੇਅਰ ਕੀਤੇ ਗਏ ਸੀਗੇ ਇਸ ਪੂਰੇ ਹਾਦਸੇ ਦੇ ਵਿੱਚ, ਉਹਦੇ ਵਿੱਚ 251 ਲੋਕਾਂ ਦੇ DNA ਮੈਚ ਕਰ ਲਏ ਗਏ ਹਨ, ਤੇ 245 ਜਿਹੜੀ ਡੈਡ ਬੋਡੀਜ਼ ਹੈਗੀਆਂ ਉਹ ਉਹਨਾਂ ਦੇ ਪੈਰੈਂਟਸ ਨੂੰ ਸੌਂਪ ਦਿੱਤੀਆਂ ਹਨ। ਤੇ ਉੱਥੇ ਮਤਲਬ ਹਜੇ ਵੀ ਇਨਵੈਸਟੀਗੇਸ਼ਨ ਤਾਂ ਚੱਲ ਹੀ ਰਹੀ ਹੈ। ਬਾਕੀ ਜਦੋਂ ਤੋਂ ਇੱਕ ਘਟਨਾਕ੍ਰਮ ਵਾਪਰਿਆ ਹੈਗਾ, ਉਸ ਤੋਂ ਬਾਅਦ ਫਲਾਈਟਸ ਦਾ ਕੈਂਸਲ ਹੋਣ ਵਾਲਾ ਸਿਲਸਿਲਾ ਵੀ ਚੱਲ ਹੀ ਰਿਹਾ। ਹੁਣ 에ਅਰ ਇੰਡੀਆ ਦੀ ਜਿਹੜੀ ਜੈਪੁਰ ਦੁਬਈ ਫਲਾਈਟ ਸੀ, ਉਹਦੀ ਕੋਕਪਿਟ 'ਚ ਕੋਈ ਖਰਾਬੀ ਹੋਈ ਅੱਜ, ਉਹ ਵੀ ਰੱਦ ਕੀਤੀ ਗਈ ਹੈ। ਸ੍ਰੀਨਗਰ ਇੱਕ ਫਲਾਈਟ ਜਾ ਰਹੀ ਸੀ ਦਿੱਲੀ ਤੋਂ, ਉਹ ਸ੍ਰੀਨਗਰ ਪਹੁੰਚੀ ਨਹੀਂ, ਉਸ ਤੋਂ ਪਹਿਲਾਂ ਹੀ ਵਾਪਸ ਦਿੱਲੀ ਲੈ ਆਇਆ ਇਹਨੂੰ। ਸ੍ਰੀਨਗਰ ਲੈਂਡ ਹੀ ਨਹੀਂ ਕੀਤੀ, ਉਹ ਦਿੱਲੀ ਵਾਪਸ ਲੈਂਡ ਕਰ ਲਈ, ਕਿਉਂਕਿ ਉਹਦੇ 'ਚ ਜੀ ਦਿੱਕਤ ਸੀਗੀ। ਤੇ ਮਤਲਬ ਇੰਡੀਗੋ ਦੀ ਫਲਾਈਟ ਦਾ ਇੱਕ ਜ਼ਿਕਰ ਆ ਰਿਹਾ ਕਰਨਾਟਕਾ ਤੋਂ, ਉੱਥੇ ਵੀ ਇਹ ਦਿੱਕਤ ਇਸ ਕਿਸਮ ਦੀਆਂ, ਮਤਲਬ ਹੁਣ ਫਲਾਈਟਸ ਦੇ ਵਿੱਚ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ, ਤੇ ਉਹਨਾਂ ਨੂੰ ਮਤਲਬ ਬਹੁਤ ਖਤਰਾ ਵੀ ਰਹੇ ਨੇ, ਲੋਕ ਵੀ ਡਰੇ ਹੋਏ ਨੇ। ਤੇ ਉਹ ਮਾਹੌਲ ਤਾਂ ਹੈ ਇੰਡੀਆ ਦੇ ਵਿੱਚ ਖਾਸਾ ਇਸ ਟਾਈਮ। ਜੀ ਮਾਹੌਲ ਤਾਂ ਇਹ ਹੈ ਹੀ, ਲਗਾਤਾਰ ਜਿਹੜੀਆਂ ਰੱਦ ਹੋ ਰਹੀਆਂ ਨੇ ਫਲਾਈਟਸ, ਉਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ। ਇਸ ਤਰੀਕੇ ਦੇ ਨਾਲ ਲੋਕਾਂ ਦਾ ਭਰੋਸਾ ਵੀ 에ਅਰਲਾਈਨ ਦੇ ਵਿੱਚੋਂ ਟੁੱਟਦਾ ਹੈ ਨਾ। ਸੋ ਅੱਗੇ ਜੇਕਰ ਚੱਲੀਏ ਤਾਂ ਪੰਜਾਬ ਦੀ ਵਿੱਚ ਹੋਈ ਉਪ ਚੋਣ ਦੀ ਗੱਲ ਕਰ ਦਿੰਦੇ ਹਾਂ। ਲੁਧਿਆਣਾ ਵੈਸਟ ਦੇ ਵਿੱਚ ਗੋਗੀ ਜੀ ਦੀ ਮੌਤ ਤੋਂ ਬਾਅਦ ਸੀਟ ਖਾਲੀ ਹੋਈ, ਤੇ ਉੱਥੇ ਆਖਿਰਕਾਰ ਅੱਜ ਹਸ਼ਰ ਦਾ ਦਿਨ ਸੀ ਤੇ ਫੈਸਲਾ ਆ ਗਿਆ ਹੈ, ਤੇ ਇਹ ਫੈਸਲਾ ਆਮ ਆਦਮੀ ਪਾਰਟੀ ਦੇ ਹੱਕ 'ਚ ਗਿਆ ਹੈ। ਪਹਿਲਾਂ MP ਤੇ ਹੁਣ ਬਣ ਗਏ ਨੇ ਜੀ MLA, ਤੇ ਆਉਣ ਵਾਲੇ ਦਿਨਾਂ 'ਚ ਸੂਹ ਇਹ ਵੀ ਹੈ ਵੀ ਉਹਨਾਂ ਨੂੰ ਕੈਬਨਿਟ ਦਾ ਸ਼ਿੰਗਾਰ ਵੀ ਬਣਾਇਆ ਜਾਣਾ ਹੈ। ਪਾਇਓ ਜਰਾ ਚਾਨਣਾ ਇਹ ਸਾਰੀ ਇਲੈਕਸ਼ਨ ਤੇ ਜੋ ਕੁਝ ਹੋ ਨਿਬੜਿਆ ਜੀ। ਹਾਂਜੀ, ਬੇਸਿਕਲੀ ਅੱਜ ਮੁਲਕ ਦੇ 5 ਵਿਧਾਨ ਸਭਾ ਸੀਟਾਂ ਤੇ ਬਾਈ ਇਲੈਕਸ਼ਨਸ ਦੇ ਰਿਜ਼ਲਟ ਆਏ ਨੇ। 4 ਸੂਬਿਆਂ ਦੇ ਵਿੱਚ ਅੱਡ ਸੀਗੇ। ਆਮ ਆਦਮੀ ਪਾਰਟੀ ਦੇ ਖਾਤੇ 'ਚ 2 ਸੀਟਾਂ ਆਈਆਂ ਨੇ, ਇੱਕ ਤਾਂ ਲੁਧਿਆਣੇ ਆਈ ਹੈ ਪੰਜਾਬ ਦੇ, ਇੱਕ ਗੁਜਰਾਤ ਦੇ ਵਿੱਚ ਵੀ ਉਹਨਾਂ ਨੇ ਇੱਕ ਵਿਸਾਵਦਰ ਨਾਂ ਦੀ ਸੀਟ ਜਿੱਤੀ ਹੈਗੀ, ਉੱਥੇ ਵੀ ਉਹਨਾਂ ਦੇ ਗੋਪਾਲ ਅਟਾਲੀਆ
30,000 ਵੋਟਾਂ ਦੇ ਨੇੜੇ ਤੇੜੇ ਜਿੱਤੇ ਨੇ। ਇੱਥੇ ਸੰਜੀਵ ਅਰੋੜਾ ਜਿੱਤੇ ਨੇ ਆਮ ਆਦਮੀ ਪਾਰਟੀ ਦੇ, ਤੇ ਭਾਰਤ ਭੂਸ਼ਣ ਆਸੂ ਦੂਜੇ ਨੰਬਰ ਤੇ ਰਹੇ ਨੇ। ਪੱਛਮੀ ਬੰਗਾਲ ਦੀ ਕਾਲੀਗੰਜ ਸੀਟ ਹੈ, ਉਹ ਤ੍ਰਿਣਮੂਲ ਕਾਂਗਰਸ ਨੇ ਜਿੱਤੀ ਹੈ, ਤਕਰੀਬਨ 50,000 ਦੇ ਅੰਤਰ ਦੇ ਜਿੱਤੀ ਹੈਗੀ ਆ। ਕੇਰਲਾ ਦੇ ਵਿੱਚ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ, ਤੇ ਉੱਥੇ ਵੀ ਮਤਲਬ ਵੱਡੇ ਇੱਕ ਮਾਰਜਨ ਨਾਲ ਕੇਰਲਾ ਚ ਕਾਂਗਰਸ ਜਿੱਤੀ ਹੈ। ਯਾਨੀ ਕਿ ਆਮ ਆਦਮੀ ਪਾਰਟੀ 2 ਸੀਟਾਂ, ਬੀਜੇਪੀ ਸਿਰਫ ਇੱਕੋ ਸੀਟ ਜਿੱਤੀ ਹੈ, ਉਹ ਗੁਜਰਾਤ ਦੇ ਵਿੱਚ ਕੜੀ ਦੀ ਇੱਕ ਸੀਟ ਜਿੱਤੀ ਹੈ। ਉਸ ਤੋਂ ਇਲਾਵਾ ਇੱਕ ਕਾਂਗਰਸ ਨੇ ਤੇ 2 ਆਮ ਆਦਮੀ ਪਾਰਟੀ ਨੇ, ਇੱਕ ਤ੍ਰਿਣਮੂਲ ਕਾਂਗਰਸ ਨੇ ਜਿੱਤੀਆਂ ਨੇ। ਜੇ ਬਾਈ ਇਲੈਕਸ਼ਨ ਦੀ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਇੱਕ ਅੱਜ ਦੇ 5 ਸੀਟਾਂ ਚੋਂ 2 ਸੀਟ ਜਿੱਤ ਕੇ ਮਤਲਬ ਆਪਾਂ ਕਹੀਏ ਕਿ ਟੌਪ ਉਸ ਤੇ ਹੈਗੀ ਆ ਪੋਜੀਸ਼ਨ ਤੇ। ਸੰਜੀਵ ਜੀ ਅਰੋੜਾ, ਜੀ ਸਹੀ ਕਿਹਾ ਤੁਸੀਂ ਕਿ ਸਾਂਸਦ ਤੋਂ ਹੁਣ ਐਮਐਲਏ ਬਣ ਗਏ ਨੇ। ਲੱਗ ਰਿਹਾ ਕਿ ਨੰਬਰ ਆਊਗਾ ਕੇਜਰੀਵਾਲ ਦਾ। ਹਾਲਾਂਕਿ ਕੇਜਰੀਵਾਲ ਤੋਂ ਪੁੱਛਿਆ ਗਿਆ ਕਿ ਤੁਸੀਂ ਹੁਣ ਜਾਓਗੇ ਰਾਜ ਸਭਾ ਤੇ, ਉਹਨਾਂ ਨੇ ਨਾ ਨਹੀਂ ਕੀਤੀ ਕਿ ਮੈਂ ਨਹੀਂ ਜਾਵਾਂਗਾ। ਜਿਵੇਂ ਇਲੈਕਸ਼ਨਾਂ ਤੋਂ ਪਹਿਲਾਂ ਉਹ ਨਾ ਕਰ ਰਹੇ ਸੀਗੇ ਕਿ ਮੈਂ ਨਹੀਂ ਜਾਵਾਂਗਾ, ਉਹਨਾਂ ਨੇ ਕਿਹਾ ਕਿ ਇਹ ਤਾਂ ਸਾਡੀ ਕਮੇਟੀ ਫੈਸਲਾ ਕਰੂਗੀ ਕੌਣ ਜਾਊਗਾ ਰਾਜ ਸਭਾ। ਯਾਨੀ ਕਿ ਕਮੇਟੀ ਨੇ ਤਾਂ ਫੈਸਲਾ ਕਰਿਆ ਹੀ ਪਿਆ ਕਿ ਕੇਜਰੀਵਾਲ ਜੀ ਜਾਣਗੇ। ਤਾਂ ਇੱਕ ਗੱਲ ਪੱਕੀ ਹੋ ਗਈ ਹੈਗੀ ਕਿ ਕੇਜਰੀਵਾਲ ਦੀ ਰਾਜ ਸਭਾ ਪੱਕੀ ਹੋ ਗਈ ਹੈ। ਦਿੱਲੀ ਤੋਂ ਹਾਰ ਕੇ ਆਏ ਸੀਗੇ, ਪੰਜਾਬ ਤੋਂ, ਹੁਣ ਦੁਬਾਰੇ ਰਾਜ ਸਭਾ ਦੀ ਬੱਸ ਚੜ ਜਾਣਗੇ। ਤੇ ਮੈਨੂੰ ਲੱਗਦਾ ਕਿ ਜੇ ਆਪਾਂ ਵਿਸ਼ਲੇਸ਼ਣ ਕਰੀਏ ਕਿ ਇਸ ਇਲੈਕਸ਼ਨ ਦਾ ਕਿਵੇਂ ਐਨਾਲਿਸਿਸ ਕਰਨਾ ਹੋਵੇ, ਤਾਂ ਇੱਕ ਤਾਂ ਦੇਖੋ ਆਮ ਆਦਮੀ ਪਾਰਟੀ ਨੋ ਡਾਊਟ ਸੱਤਾ 'ਚ ਸੀਗੀ ਪੰਜਾਬ 'ਚ, ਤੇ ਕਿਸੇ ਵੀ ਹਲਕੇ ਦੇ ਚੋਣ ਹੋਣ, ਮਤਲਬ ਜੇ ਮਿਡ ਚੋਣ ਹੋ ਰਹੇ, ਬਾਈ ਇਲੈਕਸ਼ਨਸ ਹੋ ਰਹੇ ਆ, ਫਿਰ ਤਾਂ ਮਤਲਬ ਉੱਥੋਂ ਦੇ ਲੋਕ ਪ੍ਰੀਫਰ ਕਰਦੇ ਨੇ ਕਿ ਸਰਕਾਰ ਨਾਲ ਹੀ ਜਾਈਏ। ਤੇ ਦੂਜਾ ਫਿਰ ਉੱਥੇ ਜਿਹੜੇ ਸਟੇਟ ਲੀਡਰਸ਼ਿਪ ਸੀਗੀ ਆਮ ਆਦਮੀ ਪਾਰਟੀ ਦੀ, ਫਿਰ ਕੇਜਰੀਵਾਲ ਹੋ ਰਹੀ ਲਗਾਤਾਰ ਇਹ ਕਹਿ ਰਹੇ ਸੀਗੇ ਕਿ ਅਸੀਂ ਵੱਡੇ ਮੰਤਰਾਲੇ, ਵੱਡੀ ਮਿਨਿਸਟਰੀਆਂ ਦਵਾਂਗੇ ਸੰਜੀਵ ਅਰੋੜੇ ਨੂੰ ਜਿਤਾ ਕੇ। ਤਾਂ ਫਿਰ ਉਹ ਜੀ ਇੱਕ ਮਿਨਿਸਟਰਸ਼ਿਪ ਦਾ ਜਿਹੜਾ ਇੱਕ ਲਾਲਚ ਹੋ ਗਿਆ, ਉਹ ਵੀ ਇੱਕ ਚੱਕਰ ਪੈਂਦਾ ਗਾ। ਹਾਲਾਂਕਿ ਮਤਲਬ ਸੰਜੀਵ ਅਰੋੜੇ ਕੋਲ ਜਿੰਨਾ ਪੈਸਾ ਹੈਗਾ, ਉਹ ਤਾਂ ਤੇ ਉਹਨਾਂ ਨੇ ਜਿਹੜਾ ਦੁਰਵਰਤੋਂ ਕੀਤਾ ਉਹ ਤਾਂ ਇੱਕ ਹੈ ਹੀ ਹੈ ਕਿ ਕੀ ਚੱਕਰ ਮਤਲਬ ਇੱਕ ਅਮੀਰ ਆਦਮੀ ਜਦੋਂ ਚੋਣ ਲੜਦਾ ਹੈਗਾ ਤੇ ਉਹ ਵੀ ਰਾਸ਼ਨ ਨਾਲ, ਸਾੜੀਆਂ ਨਾਲ ਤੇ ਹੋਰ ਚੀਜ਼ਾਂ ਵੰਡ ਕੇ, ਤਾਂ ਫਿਰ ਉਹਦਾ ਇੱਕ ਅਸਰ ਤਾਂ ਹੁੰਦਾ ਹੀ ਹੈ। ਦੂਜਾ, ਜੀ ਕਾਂਗਰਸ ਦੇ ਵਿੱਚ ਜਿਹੜੀ ਅੰਦਰੂਨੀ ਘੁਲਿਆ ਰਹੀ, ਰਾਜਾ ਵੜਿੰਗ ਤਾਂ ਅਜੀਬ ਕਿਸਮ ਦੀਆਂ ਹਰਕਤਾਂ ਕਰਦਾ ਰਿਹਾ। ਈਵਨ ਬਹੁਤ ਸਾਰੇ ਜਿਹੜੇ ਲੋਕ ਸੀਗੇ, ਜਿਹੜੇ ਜਿਨ੍ਹਾਂ ਨੂੰ ਆਸੂ ਜੁਆਇਨ ਕਰਾ ਰਿਹਾ ਸੀਗਾ, ਉਹਨਾਂ ਤੇ ਉਲਟਾ ਬਿਆਨ ਦੇ ਦਿੰਦਾ ਸੀਗਾ ਰਾਜਾ ਵੜਿੰਗ। ਤੇ ਇਹ ਜੀ ਜੀ ਤੇ ਇੱਕ ਮਤਲਬ ਉੱਥੇ VOTING % ਵੀ ਘਟ ਰਹੇ ਨੇ। ਤਕਰੀਬਨ 51% ਵੋਟਾਂ ਪਈਆਂ ਨੇ ਲੁਧਿਆਣਾ ਵੈਸਟ ਦੇ ਵਿੱਚ, ਉਹ ਤਾਂ ਹੈ ਹੀ। ਤੇ ਇਹ ਮੈਨੂੰ ਲੱਗਦਾ ਵਾ ਕਿ ਹਾਲਾਂਕਿ ਬੀਜੇਪੀ ਨੇ ਸਰਪ੍ਰਾਈਜ਼ ਕੀਤਾ ਹੈ, ਬੀਜੇਪੀ ਤੀਜੇ ਨੰਬਰ ਤੇ ਰਹੀ ਹੈ, ਪਰ ਉਹਨਾਂ ਦਾ ਜੇ ਆਪਾਂ ਵੋਟ ਪਰਸੈਂਟ ਦੀ ਗੱਲ ਕਰ ਲਈਏ ਤਾਂ ਬੀਜੇਪੀ 24% ਵੋਟ ਪਰਸੈਂਟ ਲੈ ਕੇ ਗਈ, ਨਹੀਂ ਸੌਰੀ 22.5% ਵੋਟਾਂ ਲੈ ਕੇ ਗਈ ਹੈ। 22% ਬਹੁਤ ਹੁੰਦੇ ਨੇ। ਈਵਨ ਜਿਹੜੀ ਆਪਣੀ ਜੀ ਅਕਾਲੀ ਦਲ, ਉਹਦੇ ਸਿਰਫ 9% ਵੋਟਾਂ ਆਈਆਂ ਨੇ। ਯਾਨੀ ਕਿ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ, ਉਹਨੂੰ 9% ਵੋਟਾਂ ਮਿਲ ਰਹੀਆਂ ਨੇ, ਬੀਜੇਪੀ ਨੂੰ 22.5% ਵੋਟਾਂ ਮਿਲ ਰਹੀਆਂ। ਹਾਲਾਂਕਿ ਜਿਹੜਾ ਇਹ ਹਲਕਾ ਹੈਗਾ, ਇਹ ਕੰਸਟੀਚੁਐਂਸੀ ਹੈ, ਇਹ ਤਕਰੀਬਨ 65 ਤੋਂ 70% ਹਿੰਦੂ ਵੋਟਰਸ ਦੀ ਕੰਸਟੀਚੁਐਂਸੀ ਹੈ। ਇਹ ਗੱਲ ਵੀ ਖਿਆਲ ਰੱਖੀ ਜਾਏ। ਇਸ ਕਰਕੇ ਬੀਜੇਪੀ ਨੂੰ ਵੱਧ ਵੋਟਾਂ ਨਿਕਲ ਰਹੀਆਂ ਨੇ। ਆਮ ਆਦਮੀ ਪਾਰਟੀ ਤੋਂ ਦਾ ਜਿਹੜਾ ਇਹ ਸਫ਼ਰ ਹੈ ਜੀਤ ਦਾ, ਮੈਨੂੰ ਲੱਗਦਾ ਵਾ ਕਿ ਇਹ ਅਰਵਿੰਦ ਕੇਜਰੀਵਾਲ ਵਾਸਤੇ ਹੀ ਫਾਇਦੇਮੰਦ ਸਾਬਤ ਹੋਊਗਾ। ਪੰਜਾਬ ਵਾਸਤੇ ਤਾਂ ਕਿੰਨਾ ਫਾਇਦੇਮੰਦ ਸਾਬਤ ਹੋਣਾ, ਉਹ ਤਾਂ ਆਪਾਂ ਨੂੰ ਪਤਾ ਹੀ ਹੈ। ਪੰਜਾਬ ਨੂੰ ਤਾਂ ਜੀ ਕੁਝ ਜੀ ਮਿਲਣਾ ਨਹੀਂ। ਹਾਂ, ਇਹ ਰਾਜ ਸਭਾ ਸੀਟ ਤੋਂ ਮਤਲਬ ਕੇਜਰੀਵਾਲ ਵਾਸਤੇ ਸੁਰੱਖਿਅਤ ਕਰ ਲਈ ਗਈ ਹੈਗੀ ਇਸ ਵਿਧਾਨ ਸਭਾ ਚੋਣ ਤੋਂ ਬਾਅਦ। ਜੀ, ਅੱਜ ਤਾਂ ਸ਼ਾਇਦ ਢਿੱਡ ਦੇ ਵਿੱਚ ਲੱਡੂ ਫੁੱਟ ਰਹੇ ਹੋਣਗੇ ਉਹਨਾਂ ਦੇ ਕਿ ਅਸੀਂ ਜੋ ਕੁਝ ਕਰਨਾ ਚਾਹੁੰਦੇ ਸੀ ਉਸ ਦੇ ਵਿੱਚ ਸਫਲ ਹੋਏ ਹਾਂ। ਬੇਸ਼ੱਕ ਪੰਜਾਬ ਦੇ ਲੋਕ ਸਾਨੂੰ ਕੁਝ ਵੀ ਕਹਿ ਰਹੇ ਹੋਣ, ਸਾਨੂੰ ਧਾੜਵੀ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੋਵੇ, ਪਰ ਜੋ ਅਸੀਂ ਕਰਨਾ ਸੀ, ਅਸੀਂ ਹਰੇਕ ਤਰੀਕੇ ਦਾ ਹੱਥਕੰਡਾ ਵਰਤ ਕੇ ਉਸ ਮੁਕਾਮ ਤੱਕ ਪਹੁੰਚ ਗਏ ਹਾਂ। ਸੋ ਕੁੱਲ ਮਿਲਾ ਕੇ ਗੱਲ ਇਹੀ ਹੈ। ਪਰ ਜੇ ਅੱਗੇ ਚੱਲੀਏ ਤਾਂ ਉਧਰ ਨਾ ਇੱਕ ਕੈਬਨਿਟ ਮੀਟਿੰਗ ਹੁੰਦੀ ਹੈ ਪਰਸੋਂ, ਤੇ ਉਸ ਦੇ ਵਿੱਚ ਇੱਕ ਅਜਿਹਾ ਫੈਸਲਾ ਲਿਆ ਗਿਆ ਹੈ ਜਿਸ ਤੇ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਹੈ ਪੰਜਾਬ ਸਰਕਾਰ ਦਾ। ਹਾਲਾਂਕਿ ਪੰਜਾਬ ਸਰਕਾਰ ਦੀ ਧਿਰ ਵੱਲੋਂ ਵੀ ਮੰਤਰੀ ਜਿਹੜੇ ਬਿਆਨ ਦੇ ਰਹੇ ਨੇ ਉਹ ਬਾਲੇ ਸੈਟੀਸਫੈਕਟਰੀ ਨਹੀਂ ਹੈਗੇ। ਚੀਫ ਸੈਕਟਰੀ ਨੂੰ ਟਾਊਨਸ਼ਿਪ ਪਲੈਨਿੰਗ ਦੇ ਸਾਰੇ ਹੱਕ ਦੇ ਦਿੱਤੇ ਗਏ ਨੇ, ਹਾਲਾਂਕਿ ਇਹ ਕਾਨੂੰਨ ਦੇ ਬਿਲਕੁਲ ਉਲਟ ਹੈ। ਕੀ ਕਹੋਗੇ ਇਸ ਤੇ? ਜਿਹੜਾ ਚੇਅਰਮੈਨ ਪਹਿਲਾਂ ਮੁੱਖ ਮੰਤਰੀ ਹੁੰਦਾ ਸੀ, ਹੁਣ ਚੀਫ ਸੈਕਟਰੀ ਉਸ ਭੂਮਿਕਾ 'ਚ ਹੋਊਗਾ। ਹਾਂਜੀ, ਜਿਹੜੇ ਆਪੋਜੀਸ਼ਨ ਪਾਰਟੀ ਉਹ ਤਾਂ ਲਗਾਤਾਰ ਕਹਿ ਰਹੇ ਨੇ ਕਿ ਇਹ ਡੈਮੋਕ੍ਰੈਟਿਕ ਜਿਹੜੀ ਆਪਾਂ ਕਹੀਏ ਕਿ ਪ੍ਰੋਸੈਸ ਹੈ, ਉਹਦਾ ਇੱਕ ਅਪਮਾਨ ਹੈ। ਕਿਉਂਕਿ ਜਿਹੜਾ ਸ਼ਹਿਰੀ ਵਿਕਾਸ ਪ੍ਰਾਧਿਕਰਨ ਜਿੰਨੇ ਵੀ ਹੁੰਦੇ ਨੇ, ਜਿੰਨੇ ਵੀ ਬੋਡੀਜ਼ ਹੁੰਦੀਆਂ ਨੇ, ਅਰਬਨ ਬੋਡੀਜ਼, ਉਹਨਾਂ ਦੇ
ਮੁੱਖ ਚੇਅਰਮੈਨ ਦੇ ਵਜੋਂ ਤਾਂ ਮੁੱਖ ਮੰਤਰੀ ਸਾਹਿਬ ਹੀ ਕੰਮ ਕਰਦੇ ਰਹੇ ਨੇ, ਕਿਉਂਕਿ ਪੰਜਾਬ ਦੇ ਵਿੱਚ ਇਸ ਟਾਈਮ ਤੇ ਬਹੁਤ ਸਾਰੇ ਸਿਟੀਜ਼ ਦੇ ਵਿੱਚ ਇਹਨਾਂ ਨੇ ਅਰਬਨਾਈਜੇਸ਼ਨ ਵਾਸਤੇ ਕਲੋਨੀਆਂ ਕੱਟਣੀਆਂ, ਲਾਇਸੈਂਸ ਦੇਣੇ, ਆਪਾਂ CLUs ਕਰਨੀਆਂ, ਇਹ ਸਾਰਾ ਕੁਝ ਸ਼ੁਰੂ ਕਰ ਰੱਖਿਆ ਵਾ। ਇਸ ਕਰਕੇ ਇਹ ਖਾਸਾ ਰਿਚ ਡਿਪਾਰਟਮੈਂਟ ਵੀ ਹੈ। ਮੈਨੂੰ ਲੱਗਦਾ ਹੈਗਾ ਕਿ ਭਗਵੰਤ ਮਾਨ ਨੂੰ ਇਹ ਤਾਂ ਘੱਟੋ ਘੱਟ ਆਪਣੇ ਕੋਲ ਰੱਖਣਾ ਚਾਹੀਦਾ ਸੀਗਾ, ਕਿਉਂਕਿ ਇਹਦੇ ਤੇ ਹੱਕ ਤਾਂ ਜਿਹੜਾ ਇਲੈਕਟ ਹੋ ਕੇ ਆ ਰਿਹਾਗਾ ਲੋਕਾਂ ਤੋਂ, ਉਹਦਾ ਹੀ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਕਿਸੇ ਤੁਸੀਂ ਅਫਸਰ ਨੂੰ ਇਹਦੀ ਤਾਕਤ ਦੇ ਦਿਓ। ਹਾਲਾਂਕਿ ਅਫਸਰ ਤਾਂ ਫੇਸਲੈਸ ਹੁੰਦੇ ਨੇ ਨਾ, ਅਫਸਰ ਕੋਈ ਫੇਸਲੈਸ ਥੋੜੀ ਹੈ, ਨਾ ਹੀ ਉਹ ਸਿੱਧੇ ਤੌਰ ਤੇ ਲੋਕਾਂ ਨੂੰ ਜਵਾਬ ਦੇ ਹੈ। ਬਿਲਕੁਲ, ਇਹਦੇ ਤੇ ਤਾਂ ਮਤਲਬ ਇਹੀ ਕਹਿ ਰਹੇ ਨੇ ਕਿ ਲੋਕ ਇਹੀ ਕਹਿ ਰਹੇ ਨੇ ਕਿ ਜਿਹੜੇ ਚੀਫ ਸੈਕਟਰੀ ਨੇ ਪੰਜਾਬ ਦੇ, ਉਹ ਅਰਵਿੰਦ ਕੇਜਰੀਵਾਲ ਦੀ ਗੁੱਡ ਬੁੱਕਸ 'ਚ ਹੈਗੇ ਆ, ਤੇ ਅਰਵਿੰਦ ਕੇਜਰੀਵਾਲ ਇੱਕ ਹਿਸਾਬ ਨਾਲ ਇਨਡਾਇਰੈਕਟਲੀ ਇਸ ਪੂਰੇ ਅਰਬਨ ਬੋਡੀਜ਼ ਦੇ ਇਸ ਡਿਪਾਰਟਮੈਂਟ ਨੂੰ ਇੱਕ ਹਿਸਾਬ ਆਪਣੇ ਹੱਥ 'ਚ ਰੱਖਣਾ ਚਾਹੁੰਦੇ ਨੇ। ਪੈਸਾ ਵੀ ਇਸ 'ਚ ਹੈ, ਮਤਲਬ ਜੇ ਮੈਂ ਤੁਹਾਨੂੰ ਸਹੀ ਗੱਲ ਕਹਾਂ ਤਾਂ ਜਿਵੇਂ ਮੋਹਾਲੀ, ਲੁਧਿਆਣਾ, ਇਹ ਅੰਮ੍ਰਿਤਸਰ, ਇਹ ਇਸ ਜਲੰਧਰ, ਇਸ ਕਿਸਮ ਦੇ ਸ਼ਹਿਰ ਨੇ ਜਿਹੜੇ ਬਹੁਤ ਪੈਸਾ ਕਮਾ ਕੇ ਦੇ ਰਹੇ ਨੇ। ਇਹਨਾਂ ਦੇ ਜਿਹੜੇ ਅਰਬਨ ਡਿਵੈਲਪਮੈਂਟ ਅਥਾਰਟੀਜ਼ ਨੇ ਇਹਨਾਂ ਦੀਆਂ, ਉਹ ਤਾਂ ਬਹੁਤ ਜਿਵੇਂ ਇੱਥੇ ਗਮਾਡਾ ਹੈਗੇ, ਤੁਸੀਂ ਗਮਾਡਾ ਦੀ ਇਨਕਮ ਚੈੱਕ ਕਰੋ, ਤੁਹਾਨੂੰ ਪਤਾ ਲੱਗ ਜਾਊਗਾ ਮੋਹਾਲੀ ਦੇ ਵਿੱਚ। ਤੇ ਐਂ ਲੁਧਿਆਣਾ ਦੀ ਵੀ ਆਪਾਂ ਨੂੰ ਪਤਾ ਹੈ। ਲੁਧਿਆਣੇ 'ਚ ਤਾਂ ਇਹਨਾਂ ਨੇ ਜਿਹੜਾ ਹੁਣ ਗ੍ਰੇਟ ਪਲਾਨ ਜਿਹਨੂੰ ਕਹਿ ਰਹੇ ਨੇ ਕਿ ਅਸੀਂ 24 ਪਿੰਡਾਂ ਦੀ ਮਤਲਬ ਕਿਸਾਨਾਂ ਨੂੰ ਅਸੀਂ ਲੈਂਡ ਪੂਲਿੰਗ ਵਾਲੀ ਸਕੀਮ ਲੈ ਕੇ ਆਏ ਨੇ, ਕਿਸਾਨਾਂ ਨੂੰ ਪਲੋਟ ਡਿਵੈਲਪ ਕਰਕੇ ਦੇਵਾਂਗੇ। ਉਹਦੇ 'ਚ ਹੋਣਾ ਕੀ ਹੈ, ਇਹ ਸਾਰੇ ਕੁਝ ਹੀ ਹੋਣੇ ਨੇ। ਪੁੱਡਾ ਮਤਲਬ ਬੇਸਿਕਲੀ ਇਹ ਕਿਹਾ ਜਾ ਰਿਹਾ ਹੈਗਾ ਕਿ ਜਿਹੜੇ ਚੀਫ ਸੈਕਟਰੀ ਨੇ, ਉਹ ਜਿੰਨੇ ਵੀ ਮਤੇ ਪੈਣਗੇ ਉਹਨਾਂ ਦੀ ਸਵੀਕਰਤੀ ਉਹੀ ਦੇਣਗੇ, ਪਰ ਜਿਹੜੀ ਅੰਤਿਮ ਮਨਜ਼ੂਰੀ ਹੈ ਉਹ ਪੁੱਡਾ ਵੱਲੋਂ ਆਊਗੀ, ਤੇ ਉਹ ਪੁੱਡਾ ਦੇ ਜਿਹੜੇ ਮਿਨਿਸਟਰ ਹੋਣਗੇ, ਕੈਬਨਿਟ ਹੋਊਗੀ, ਉਹੀ ਮਤਲਬ ਉਹ ਕਰਨਗੇ। ਯਾਨੀ ਕਿ ਇੱਕ ਹਿਸਾਬ ਨਾਲ ਹੁਣ ਜਦੋਂ ਵਿਰੋਧ ਬਹੁਤ ਜ਼ਿਆਦਾ ਹੋ ਗਿਆ, ਹੁਣ ਫਿਰ ਆਮ ਆਦਮੀ ਪਾਰਟੀ ਨੇ ਸਫਾਈ ਦਿੱਤੀ ਹੈ ਕਿ ਨਹੀਂ, ਠੀਕ ਹੈ ਕਿ ਜਿਹੜੇ ਮਤੇ ਹੈਗੇ ਆ ਉਹਨਾਂ ਦੀ ਸਵੀਕਰਤੀ ਤਾਂ ਚੀਫ ਸੈਕਟਰੀ ਦੇਣਗੇ, ਲੇਕਿਨ ਅਸੀਂ ਵੀ ਨਜ਼ਰ ਰੱਖਾਂਗੇ, ਅਸੀਂ ਅੰਤਿਮ ਮਨਜ਼ੂਰੀ ਦੇਵਾਂਗੇ। ਅੰਤਿਮ ਮਨਜ਼ੂਰੀ ਵਰਗਾ ਤਾਂ ਕੁਝ ਹੁੰਦਾ ਹੀ ਨਹੀਂ, ਜੇ ਮਤੇ ਤੇ ਜਿਹਨੇ ਸਾਈਨ ਕਰਨਾ ਹੈ ਉਹ ਚੱਲਣਾਗਾ। ਤੇ ਇੱਕ ਹਿਸਾਬ ਨਾਲ ਜਿਹੜਾ ਆਪਾਂ ਕਹਿ ਲਈਏ ਕਿ ਅਰਬਨ ਡਿਵੈਲਪਮੈਂਟ ਬੋਡੀਜ਼ ਦਾ ਜਿਹੜੇ ਬੋਡੀਜ਼ ਹੈਗੀਆਂ, ਉਹ ਤਾਂ ਅਫਸਰਾਂ ਨੂੰ ਦੇ ਦਿੱਤੀਆਂ ਥਾਲੀ 'ਚ ਪਾ ਕੇ। ਜੀ, ਇਸ ਦੇ ਵਿੱਚ ਇੱਕ ਹੋਰ ਗੱਲ ਹੈ ਨਾ, ਇਹ ਜਿਹੜਾ ਐਕਟ ਹੈ ਇਹਨੂੰ ਕਹਿੰਦੇ ਨੇ ਦਾ ਪੰਜਾਬ ਰੀਜਨਲ ਐਂਡ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ 1995। ਇਹਦੇ ਤਹਿਤ ਜੇਕਰ ਆਪਾਂ ਦੇਖੀਏ ਤਾਂ ਜਿਹੜਾ ਚੇਅਰਮੈਨ ਹੈ ਉਹ ਮੁੱਖ ਮੰਤਰੀ ਹੁੰਦਾ ਹੈ, ਤੇ ਜਿਹੜਾ ਉਹਦਾ ਵਾਈਸ ਚੇਅਰਮੈਨ ਹੁੰਦਾ ਹੈ ਉਹ ਕੈਬਨਿਟ ਦਾ ਮੈਂਬਰ ਜਾਂ ਕੋਈ MLA ਹੋ ਸਕਦਾ ਹੈ। ਪਰ ਕੀ ਹੁਣ ਇਹ ਗੱਲ ਹਾਲੇ ਤੱਕ ਇਹਨਾਂ ਨੇ ਸਪਸ਼ਟ ਨਹੀਂ ਕੀਤੀ, ਜਿਹੜੀ ਵਾਈਸ ਵਾਲੀ ਚੇਅਰ ਹੈ, ਵਾਈਸ ਚੇਅਰਮੈਨ ਹੋਊਗਾ, ਕਿ ਉਹ ਵੀ ਹਟਾ ਕੇ ਕਿਸੇ ਹੋਰ ਅਫਸਰ ਨੂੰ ਦਿੱਤੀ ਜਾਊਗੀ, ਜਾਂ ਫਿਰ ਉਹਦੇ ਤੇ ਕੋਈ ਮੰਤਰੀ ਜਾਂ ਫਿਰ ਕੋਈ MLA ਬੈਠੂਗਾ। ਜੇ ਉਹ ਬੈਠਦਾ ਤੇ ਕੀ ਫਿਰ ਜਦੋਂ ਕੋਈ ਮੀਟਿੰਗ ਹੋਣੀ ਹੈ ਉਸ ਨੂੰ ਚੇਅਰ ਕਰੂਗਾ ਇੱਕ ਕਹਿ ਲਈਏ ਅਧਿਕਾਰੀ, ਇੱਕ ਬਿਊਰੋਕਰੇਟ, ਤੇ ਬਿਊਰੋਕਰੇਟ ਦੇ ਸਾਹਮਣੇ ਵਾਈਸ ਦੇ ਰੂਪ ਦੇ ਵਿੱਚ ਜਾਂ ਫਿਰ ਕਹਿ ਲਈਏ ਉਸ ਤੋਂ ਹੇਠਲੀ ਪਦਵੀ ਦੇ ਉੱਪਰ ਕੀ ਕੋਈ MLA, ਕੋਈ ਮੰਤਰੀ ਬਹਿ ਸਕਦਾ? ਇਹ ਇੱਕ ਪ੍ਰੋਟੋਕਾਲ ਦਾ ਵੀ ਫਰਕ ਹੁੰਦਾ ਹੈ ਨਾ, ਇਹ ਵੀ ਚੀਜ਼ ਹੈ। ਇਸ ਦੇ ਨਾਲ ਲੈਂਡ ਪੂਲਿੰਗ, ਐਨ ਜਦੋਂ ਲੈਂਡ ਪੂਲਿੰਗ ਦੀ ਗੱਲ ਪੂਰੇ ਪੰਜਾਬ 'ਚ ਹੋ ਰਹੀ ਹੈ, ਉਸ ਸਮੇਂ ਕੀਤੀ ਗਈ ਤਬਦੀਲੀ, ਇਹ ਵੀ ਇੱਕ ਬਹੁਤ ਖਤਰਨਾਕ ਪਹਿਲੂ ਹੈ। ਜਿੱਦਾਂ ਤੁਸੀਂ ਦੱਸ ਹੀ ਚੁੱਕੇ ਹੋ ਕਿ ਪੈਸੇ ਦੀ ਇਹਦੇ ਵਿੱਚ ਕਿੰਨੀ ਜ਼ਿਆਦਾ ਸ਼ਮੂਲੀਅਤ ਹੈ ਇਸ ਸਾਰੇ ਦੇ ਵਿੱਚ। ਉਸ ਤੋਂ ਵੀ ਅੱਗੇ ਮੁੱਖ ਮੰਤਰੀ ਸਾਹਿਬ ਦਾ ਇਸ ਤੇ ਨਾਲ ਰਿਟੈਲੀਏਟ ਕਰਨਾ ਹੋਰ ਵੀ ਬਹੁਤ ਜ਼ਿਆਦਾ ਰੜਕਦਾ ਹੈ ਕਿ ਉਹਨਾਂ ਦੇ ਵੱਲੋਂ ਇਸ ਤੇ ਕੋਈ ਗੱਲ ਹੀ ਨਹੀਂ ਕੀਤੀ ਗਈ। ਉਹਨਾਂ ਦੇ ਕੋਲੋਂ ਉਹਨਾਂ ਦੀ ਹੀ ਕੈਬਨਿਟ ਮੀਟਿੰਗ ਦੇ ਵਿੱਚ ਬਿਠਾ ਕੇ ਫੈਸਲਾ ਕਰਾ ਲਿਆ ਜਾਣਾ ਕਿ ਇਹ ਭਾਈ ਹੁਣ ਹੱਕ ਤੁਹਾਡੇ ਕੋਲ ਨਹੀਂ ਨੇ। ਉਹ ਵੀ ਕੀ ਕਹਿੰਦਿਆਂ ਹੋਇਆ ਕਿ ਉਹਨਾਂ ਦੇ ਕੋਲ ਹੋਰ ਕੰਮ ਬਹੁਤ ਹੁੰਦੇ ਨੇ, ਉਹ ਬਿਜ਼ੀ ਬਹੁਤ ਹੁੰਦੇ ਨੇ। ਏਦਾਂ ਤਾਂ ਹਜ਼ਾਰਾਂ ਹੋਰ ਕੰਮ ਨੇ ਜਿਨ੍ਹਾਂ ਦੇ ਲਈ ਉਹ ਬਿਜ਼ੀ ਹੁੰਦੇ ਹੋਣਗੇ। ਇੱਕ ਇੱਕ ਕਰਕੇ ਤੁਸੀਂ ਸਾਰੇ ਕਰਕੇ ਫਿਰ ਕਹਿ ਲਈਏ ਬਿਨਾਂ ਪੋਰਟਫੋਲੀਓ ਤੋਂ ਡੰਮੀ ਮੁੱਖ ਮੰਤਰੀ ਹੋਇਆ ਕਰੂ ਵੀ ਭਾਈ ਉਹ ਤੋਂ ਪੋਰਟਫੋਲੀਓ ਕੋਈ ਨਹੀਂ ਗਾ, ਉਹ ਪਾਵਰ ਉਹਦੇ ਕੋਲ ਕੋਈ ਨਹੀਂ ਗੀ, ਸਿਰਫ ਤੇ ਸਿਰਫ ਉਹ ਮੁੱਖ ਮੰਤਰੀ ਹੈ। ਜਿਵੇਂ ਕੇਜਰੀਵਾਲ ਸਾਹਿਬ ਆਪ ਕਰਦੇ ਰਹੇ ਨੇ ਦਿੱਲੀ ਦੇ ਵਿੱਚ, ਪੋਰਟਫੋਲੀਓ ਕੋਈ ਨਹੀਂ ਲੈਣਾ, ਮੁੱਖ ਮੰਤਰੀ ਬਣ ਕੇ ਰਹਿਣਾ, ਪਾਵਰਾਂ ਸਾਰੀਆਂ ਦੂਜਿਆਂ ਨੂੰ ਦਿੱਤੀਆਂ ਹੋਈਆਂ, ਪਰ ਜੇਲ੍ਹ ਫੇਰ ਵੀ ਭੁਗਤ ਲਈ ਹੈ। ਕੀ ਕਹੋਗੇ? ਹਾਂ ਬਿਲਕੁਲ, ਮੈਨੂੰ ਤਾਂ ਇਹ ਲੱਗ ਰਿਹਾ ਹੈਗਾ ਕਿ ਬਹੁਤ ਸਾਰੀ ਟੈਕਨੀਕਲਟੀਜ਼ ਨੇ ਦੇ ਵਿੱਚ, ਤੇ ਜਿਹੜਾ ਇੱਕ ਪੋਪੂਲਰ ਪਰਸੈਪਸ਼ਨ ਤਾਂ ਆਪੋਜੀਸ਼ਨ ਵੱਲੋਂ ਹੀ ਬਣਾਇਆ ਜਾ ਰਿਹਾ ਹੈਗਾ ਕਿ ਪੈਸੇ ਵਾਲਾ ਡਿਪਾਰਟਮੈਂਟ ਹੈ ਤੇ ਦਿੱਲੀ ਵਾਲੇ ਆਪ ਪੈਸਾ ਇਕੱਠਾ ਕਰਨਗੇ। ਠੀਕ ਹੈ, ਹਾਲਾਂਕਿ ਉਹ ਪਕਸ਼ ਦੇ ਆਰੋਪ ਨੇ, ਅਸੀਂ ਉਹਨਾਂ ਨੂੰ ਐ ਇੰਡੋਰਸ ਨਹੀਂ ਕਰਦੇ। ਹਾਂ ਇਹ ਗੱਲ ਜ਼ਰੂਰ ਹੈ ਕਿ ਜਿਹੜੇ ਤੁਸੀਂ ਸਵਾਲ ਚੁੱਕੇ ਨੇ ਕਿ ਕੀ ਵਾਈਸ ਚੇਅਰਮੈਨ ਦੀ ਪੋਸਟ ਤੇ ਕੋਈ MLA ਜਾਂ ਮੰਤਰੀ ਬੈਠੂਗਾ, ਕਿ ਉਹ ਉਸ ਚੀਫ ਸੈਕਟਰੀ ਤੋਂ ਹੇਠਲੇ ਰੈਂਕ ਤੇ ਬੈਠੂਗਾ,
ਮਤਲਬ ਇਸ ਹੂੰ। ਕਿਸਮ ਦੇ ਕਈ ਸਵਾਲ ਨੇ ਜਿਹੜੇ ਨਜ਼ਰ ਆ ਰਹੇ ਨੇ, ਤੇ ਤੁਸੀਂ ਮਤਲਬ ਐਕਸਪਲੇਨ ਕਰ ਹੀ ਦਿੱਤਾ ਹੈ। ਮੈਨੂੰ ਲੱਗਦਾ ਕਿ ਭਗਵੰਤ ਮਾਨ ਖਾਸੇ ਜਿਹੜਾ ਇਹ ਕਹਿ ਲਈਏ ਕਿ ਅਰਵਿੰਦ ਕੇਜਰੀਵਾਲ ਹੋ ਰਹੀ, ਮਨੀਸ਼ ਸਿਸੋਦੀਆ ਹੋ ਰਹੀ, ਜਦੋਂ ਤੋਂ ਪੰਜਾਬ 'ਚ ਆ ਕੇ ਬੈਠੇ ਨੇ ਉਹ ਖਾਸੇ ਦੁਖੀ ਹੋ ਰਹੇ ਨੇ, ਤੰਗੀ ਹੋ ਰਹੇ ਨੇ, ਕਿਉਂਕਿ ਉਹਨਾਂ ਕੋਲ ਜਿਹੜੀਆਂ ਪਾਵਰਾਂ ਹੈਗੀਆਂ ਉਹ ਸਾਰੀ ਉਹਨਾਂ ਨੇ ਖੋਲੀਆਂ ਨੇ। ਜੀ, ਇਹ ਪਾਵਰਾਂ ਖੋਹਣ ਦੇ ਸਿਲਸਿਲੇ ਦੇ ਵਿੱਚ ਹਾਲੇ ਸਮਾਂ ਕਾਫੀ ਪਿਆ ਹੈ। 1 ਸਾਲ ਸਵਾ ਸਾਲ ਬਹੁਤ ਜ਼ਿਆਦਾ ਹੁੰਦਾ ਹੈ। ਇਸ ਦੇ ਵਿੱਚ ਲੁਧਿਆਣੇ ਦੇ ਵਿੱਚ ਜਿਹੜੇ MLA ਜਿੱਤੇ ਨੇ, ਲੋਕ ਉਹਨਾਂ ਦੇ ਮੂੰਹ ਵੱਲ ਦੇਖਣਗੇ ਕਿ ਕੀ ਕੰਮ ਕਰਦੇ ਨੇ, ਤੇ ਆਪਾਂ ਦੇਖਾਂਗੇ ਮੁੱਖ ਮੰਤਰੀ ਦੇ ਮੂੰਹ ਵੱਲ ਕਿ ਉਹ ਕੀ ਕੁਝ ਕਰਦੇ ਨੇ ਜਾਂ ਫਿਰ ਇਹਨਾਂ ਦੇ ਖਿਲਾਫ ਰਿਟੈਲੀਏਟ ਕਰਦੇ ਨੇ, ਕੋਈ ਗੱਲ ਕਰਦੇ ਨੇ। ਸੋ ਸਮਾਂ ਬਿਆਨ ਕਰੂਗਾ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਮਨਦੀਪ ਜੀ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਗੁਰਪ੍ਰੀਤ। ਸ਼ੁਕਰੀਆ ਜੀ। ਸੋ ਇਹ ਸਨ ਸਾਡੇ ਨਾਲ ਮਨਦੀਪ ਪੂਨੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।